तो वो तेज़ी दे नाल गन लैके अंदर आया और उसने अन्नेवाह फायरिंग करके ਜਿਹੜਾ 6 ਸਿੰਘਾਂ ਸਿੰਘਣੀਆਂ ਨੂੰ ਸ਼ਹੀਦ ਕਰ ਦਿੱਤਾ ਸੀ। ਜਿਹੜਾ ਮਾਰਨ ਵਾਲਾ ਸੀ ਮਾਈਕਲ ਵੇਡ ਮਾਈਕਲ, ਉਹ ਵਾਈਟ ਸੁਪਰਾਮੈਸਿਸਟ ਸੀ। ਪ੍ਰੈਜ਼ੀਡੈਂਟ ਓਬਾਮਾ ਨੇ ਕਿਹਾ ਸੀ ਕਿ ਅੱਜ ਸਾਰਾ ਅਮਰੀਕਾ ਸਿੱਖ ਹੈ। ਮੇਨ ਸਟ੍ਰੀਮ ਅਮਰੀਕਨ ਜਿਹੜੇ ਨੇ ਉਹ ਆ ਕੇ ਨਾਲ ਖਲੋ ਜਾਂਦੇ ਨੇ ਕਿ ਜੂਨ 84 ਵਰਗਾ ਘੱਲੂਘਾਰ ਹੈ, ਨਵੰਬਰ 84 ਦੀ ਸਿੱਖ ਨਸਲਕੁਸ਼ੀ, ਬਾਬਰੀ ਮਸਜਿਦ ਦਾ 6 ਦਸੰਬਰ 1992 ਨੂੰ ਢਾਇਆ ਜਾਣਾ। पर तुसी किते देखिया कि भी भारत की पार्लीमेंट ने जां इन्हां स्टेटां दीयां असैंबलियां ने कोई कंडैमनेशन का मता भी पास किया? अकाउंटेबिलिटी तो दूर की गल। स्पोर्ट्समैन जिहड़े गुरतेज सिंह जिहड़े बाद सिख यूथ ऑफ अमेरिका के प्रेजिडेंट बने, वो एज ए ओलंपिक खिडारी आए थे, शायद डिस्कस थ्रो उन्हों का सी, वो इत्थों उन्होंने निकल गए सी और उन्होंने कहा भी साडे गुरधामां ते हमला होया और मैं जिहड़ा है वो हुण इस टीम च नहीं खेडना। जिन्हां दे खिलाफ ये मैच चल रहा सी उत्थे उन्हां दी स्क्रीन दे उत्ते सिंह ही चल रहा सी। उन्होंने कहा ये कौन ने? जदों कि उन्होंने एक मैच लूज किया है तो उन्होंने घर दे बाहर फिर उच्ची जात वालियां ने आके किवें पटाके चलाए और उन्होंने कहा कि भी ये जदों तक दलित सानू रिप्रजेंट करनगे, सानू बदनामी देणगे। और कुछ जिहड़े वो हाई कास्ट लोग सी उन्होंने अपने कपड़े ला के नंगे हो के जिहड़ा उत्थे उन्हां दी फैमिली नूं इंसल्ट कीता। राजीव गांधी, इंदिरा गांधी, मैं समझदा भी इन्हां दे तां नां कि जिथे स्टैचू भी होण बुलडोज कीते जाने चाहिए ने। इंदिरा गांधी ने मैनूं कहा कि तुहानूं इत्थे बुलाउण दा इक्को एक कारण मैं दस रही हां कि एजुकेशन मिनिस्टर एस नूरुल हसन ने हाल च ही मैनूं दस्सिआ कि तुसी बहुत सारे सिख हाकी खिडारियां नूं भारती टीम विच रख दिओ, बाकियां नूं क्यों नहीं? वाहिगुरू जी का खालसा, वाहिगुरू जी की फतेह। अस्सलाम वालेकुम, आदाब वर्ड्स महा तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। जी राज साहब, वाहिगुरू जी का खालसा, वाहिगुरू जी की फतेह। हाँ जी नीलम कौर जी, तुहानू भी ते दुनिया भर च बैठे साडे बहुत ही प्यारे सोहणे सियाणे TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब, जी आनू प्रोग्राम सचो सच विच बहुत शुक्रिया। जी राज साहब, ਅੱਜ 6 ਅਗਸਤ 2021 22 ਸਾਵਨ ਨਾਨਕ ਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਰਾਜ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸਿਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ। ਸੋ ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਪ੍ਰੋਗਰਾਮ ਸੱਚੋ ਸੱਚ ਨੂੰ ਜਿਹਨਾਂ ਨੇ ਸਪਾਂਸਰ ਕੀਤਾ ਹੈ ਉਹਨਾਂ ਬਾਰੇ ਆਪਾਂ ਤੁਹਾਨੂੰ ਦੱਸ ਦਈਏ ਕਿ ਕੈਲੀਫੋਰਨੀਆ ਦੇ ਐਲੈਂਥਰੋਪ ਬੇਸਡ ਅਮਰੀਕਨ ਫਰਾਈਟ ਕਾਰਪੋਰੇਸ਼ਨ ਵੱਲੋਂ ਜਿਹੜਾ ਸਪਾਂਸਰ ਕੀਤਾ ਗਿਆ ਅੱਜ ਦੇ ਪ੍ਰੋਗਰਾਮ ਨੂੰ। ਸੋ ਅਮਰੀਕਨ ਫਰਾਈਟ ਕਾਰਪੋਰੇਸ਼ਨ ਦੇ ਮਾਲਕ ਸਰਦਾਰ ਰਵਿੰਦਰ ਸਿੰਘ ਰਿੰਪੀ ਲੰਬੇ ਸਮੇਂ ਤੋਂ ਪੰਥਕ ਸਫਾਂ ਵਿੱਚ ਵਿਚਰੇ ਹਨ ਅਤੇ ਕੌਮੀ ਆਜ਼ਾਦੀ ਦੇ ਸੰਘਰਸ਼ ਵਿੱਚ ਕੰਮ ਕਰ ਰਹੇ ਸਮੂਹ ਵੀਰਾਂ ਨਾਲ ਖਲੋਂਦੇ ਹਨ। ਸੋ ਇਹਨਾਂ ਵੱਲੋਂ TV 84 ਦੇ ਦਰਸ਼ਕਾਂ ਲਈ ਸੁਨੇਹਾ ਦਿੱਤਾ ਗਿਆ ਹੈ ਕਿ ਅਸੀਂ ਅੱਜ ਮੀਡੀਆ ਦੀ ਅਹਿਮੀਅਤ ਨੂੰ ਸਮਝੀਏ ਤੇ TV 84 ਦੇ ਹੱਥ ਜਿਹੜੇ ਨੇ ਉਹ ਮਜ਼ਬੂਤ ਕਰੀਏ। ਪੈਗਾਸਸ ਜਸੂਸੀ ਥੱਲੇ ਮੋਦੀ ਸਰਕਾਰ ਵੱਲੋਂ ਵੱਡੇ ਪੱਧਰ ਤੇ ਮੀਡੀਆ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਗਿਆ ਹੈ। ਜੇ ਅਸੀਂ ਹੁਣ ਮੌਕਾ ਨਾ ਸੰਭਾਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਨਤੀਜਿਆਂ ਲਈ ਅਸੀਂ ਖੁਦ ਜ਼ਿੰਮੇਵਾਰ ਹੋਵਾਂਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਅਮਰੀਕਨ ਫਰਾਈਟ ਕਾਰਪੋਰੇਸ਼ਨ ਦੀ ਟੀਮ ਅਤੇ ਸਰਦਾਰ ਰਵਿੰਦਰ ਸਿੰਘ ਰਿੰਪੀ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ
5166191984। ਤੁਸੀਂ ਸੇਮ ਨੰਬਰ ਤੇ ਸਾਨੂੰ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪਹਿਲੇ ਸੈਗਮੈਂਟ ਦੇ ਵਿੱਚ ਭਾਰਤ ਦੇ ਹਵਾਲੇ ਨਾਲ ਕਿ ਅਕਸਰ ਕਿਹਾ ਜਾਂਦਾ ਹੈ ਕਿ ਸਪੋਰਟਸ ਦੇ ਮਾਮਲੇ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ। ਭਾਰਤ ਵਿੱਚ ਤਾਂ ਸਪੋਰਟਸ ਦੇ ਨਾਲ ਸਿਰਫ ਸਿਆਸਤ ਹੀ ਨਹੀਂ ਕੀਤੀ ਜਾਂਦੀ ਬਲਕਿ ਫਿਰਕੂ ਸਿਆਸਤ ਵੀ ਕੀਤੀ ਜਾਂਦੀ ਹੈ। ਸੋ ਟੋਕੀਓ 올림픽ਸ ਨੂੰ ਲੈ ਕੇ ਅੱਜ ਕੱਲ ਕਾਫੀ ਕੁਝ ਖੰਗਾਲਿਆ ਜਾ ਰਿਹਾ ਹੈ। ਭਾਰਤੀ ਹਾਕੀ ਟੀਮ ਵੱਲੋਂ ਬ੍ਰੌਂਜ਼ ਮੈਡਲ ਜਿੱਤਣ ਅਤੇ ਵੂਮੈਨਜ਼ ਹਾਕੀ ਦੀ ਵਧੀਆ ਪਰਫਾਰਮੈਂਸ ਦੇ ਉੱਤੇ ਕਾਫੀ ਚਰਚਾ ਹੋ ਰਹੀ ਹੈ। ਸੋ ਮੈਨ ਹਾਕੀ ਦੀ ਟੀਮ ਵਿੱਚ ਅੱਧੇ ਤੋਂ ਜ਼ਿਆਦਾ ਜਿਹੜੇ ਖਿਡਾਰੀ ਨੇ ਉਹ ਪੰਜਾਬ ਨਾਲ ਸੰਬੰਧਿਤ ਸਿੱਖ ਹਨ। ਸੋ ਹਾਕੀ ਖੇਲ ਦੇ ਪਤਨ ਦੀ ਕਹਾਣੀ ਵੀ ਵਿਚਾਰੀ ਜਾ ਰਹੀ ਹੈ। ਇਸ ਸਭ ਦੇ ਚਲਦਿਆਂ ਅਸੀਂ ਵਿਚਾਰਾਂ ਕਰਾਂਗੇ ਕਿ ਕਿਵੇਂ ਫਿਰਕੂ ਸਾਜ਼ਿਸ਼ ਤਹਿਤ ਪੰਜਾਬ ਨੂੰ ਖਾਸ ਕਰ ਸਿੱਖਾਂ ਨੂੰ ਹਰ ਫੀਲਡ ਵਿੱਚ ਪਿੱਛੇ ਧੱਕਿਆ ਗਿਆ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਅੱਜ ਦੇ ਸਪਾਂਸਰ ਵੀਰ ਰਵਿੰਦਰ ਸਿੰਘ ਰਿੰਪੀ ਜਿਹੜੇ ਲੈਥਰੋਪ ਬੇਸਡ ਨੇ, ਅਮਰੀਕਨ ਫਲਾਈਟ ਕਾਰਪੋਰੇਸ਼ਨ ਸਫਲ ਟਰਾਂਸਪੋਰਟ, ਜਿਹਦੇ 'ਚ ਉਹਨਾਂ ਦੀ ਸਿੰਘਣੀ ਸਾਹਿਬਾ ਵੀ ਉਹਨਾਂ ਦੇ ਨਾਲ ਸਹਿਯੋਗੀ ਹੁੰਦੇ ਨੇ, ਰਨ ਕਰਦੇ ਨੇ। ਉਹਨਾਂ ਬਾਰੇ ਤੁਸੀਂ ਮੈਂਸ਼ਨ ਕੀਤਾ। ਔਰ ਜਿਵੇਂ ਮੈਂ ਕੱਲ ਵੀ ਕਿਹਾ ਸੀ ਜਦੋਂ ਮੈਂ ਵੀਰ ਕੁਲਜੀਤ ਸਿੰਘ ਨਿੱਜਰ ਦਾ ਜ਼ਿਕਰ ਕੀਤਾ ਕਿ ਕੁਝ ਵੀਰ ਉਹ ਨੇ ਜਿਨ੍ਹਾਂ ਨੂੰ ਅਸੀਂ, ਜਿੱਥੇ ਉਹਨਾਂ ਦੀ ਪੂਰੀ ਕਮਿਟਮੈਂਟ ਪੰਥ ਲਈ, ਖਾਲਿਸਤਾਨ ਲਈ ਹੈ, ਉੱਥੇ ਉਹਨਾਂ ਨੂੰ ਅਮਰੀਕਾ ਆ ਕੇ ਸੰਘਰਸ਼ ਕਰਦਿਆਂ ਔਡ ਜੌਬਸ ਤੋਂ ਸ਼ੁਰੂ ਕਰਕੇ ਕਾਮਯਾਬ ਕਾਰੋਬਾਰੀ ਬਣਦਿਆਂ ਦੇਖਿਆ। ਰਵਿੰਦਰ ਸਿੰਘ ਰਿੰਪੀ ਵੀ ਬਹੁਤ ਯੰਗ ਔਰ ਪੂਰਾ ਫੁੱਲ ਆਫ ਐਨਰਜੀ, ਜਦੋਂ ਉਹ ਬੇਕਰਸਫੀਲਡ ਦੇ ਵਿੱਚ ਲੰਮਾ ਸਮਾਂ ਰਹੇ ਔਰ ਉਹਨਾਂ ਨੇ ਹਮੇਸ਼ਾ ਹੀ ਇਹੀ ਨਹੀਂ ਕਿ ਸਾਡੇ ਨਾਲ ਉਹਨਾਂ ਦਾ ਸਨੇਹ ਪਿਆਰ ਹੈ, ਜਿਹੜੇ ਵੀ ਪੰਥ ਲਈ ਕੰਮ ਕਰਨ ਵਾਲੇ ਨੇ ਅੱਜ ਵੀ ਪੰਜਾਬ ਦੇ ਵਿੱਚ ਜਿਹੜੇ ਜੇਲ੍ਹਾਂ 'ਚ ਬੰਦ ਨੇ ਉਹਨਾਂ ਦੇ ਪਰਿਵਾਰਾਂ ਦੇ ਲਈ ਵੀ, ਔਰ ਜਿਹੜਾ ਵੀ ਕੋਈ ਆਵਾਜ਼ ਮਾਰੇ ਉਹ ਬਿਲਕੁਲ ਜਿਹੜਾ ਹੈ ਜਿਹਨੂੰ ਬਹੁਤ ਲਿਬਰਲੀ ਡੋਨੇਟ ਕਰਦੇ ਨੇ। ਬਹੁਤ ਸਾਰੇ ਪ੍ਰੋਜੈਕਟਸ ਨਾਲ ਜੁੜੇ ਹੋਏ ਨੇ। ਦਮਦਮੀ ਟਕਸਾਲ ਦੇ ਨਾਲ ਉਹਨਾਂ ਨੇ ਆਪਣੀ ਸ਼ੁਰੂਆਤ ਕੀਤੀ ਜਦੋਂ ਬਾਬਾ ਠਾਕਰ ਸਿੰਘ ਵੀ ਬੇਕਰਸਫੀਲਡ ਆਉਂਦੇ ਸੀ, ਇਹਨਾਂ ਦੇ ਕੋਲ ਠਹਿਰਦੇ ਸੀ ਜੀ। ਲੇਕਿਨ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਉਹਨਾਂ ਵੀਰਾਂ ਚੋਂ ਨੇ ਜਿਹੜੇ ਇਹ ਸਮਝਦੇ ਨੇ ਕਿ ਪੰਥ ਦੀ ਚੜ੍ਹਦੀ ਕਲਾ ਲਈ ਕੌਣ ਕੰਮ ਕਰ ਰਿਹਾ। ਇਹ ਜਥੇਬੰਦੀਆਂ ਦੇ ਦਾਇਰੇ 'ਚ, ਹਾਲਾਂਕਿ ਸਿੱਖ ਯੂਥ ਆਫ ਅਮਰੀਕਾ ਦੇ ਨਾਲ ਪੂਰੇ ਤੌਰ ਤੇ ਜੁੜੇ ਹੋਏ ਨੇ, ਸਟਾਕਟਨ ਗੁਰਦੁਆਰਾ ਸਾਹਿਬ ਦੇ ਨਾਲ ਜਿਹੜੇ ਨੇ ਉਹਨਾਂ ਦੇ ਵੀ ਹਮੇਸ਼ਾ ਸਨੇਹ ਪਿਆਰ ਹੈ ਔਰ ਉਹਦੇ 'ਚ ਐਕਟਿਵ ਵੀ ਹੁੰਦੇ ਨੇ। ਹੁਣ ਲੈਥਰੋਪ ਬੇਸਡ ਨੇ ਔਰ ਉਹਨਾਂ ਦੀ ਹਮੇਸ਼ਾ ਹੀ ਸਾਡੇ ਪ੍ਰਤੀ ਜਿੱਥੇ ਨਿੱਜੀ ਤੌਰ ਤੇ ਛੋਟੇ ਭਰਾਵਾਂ ਵਾਂਗ ਪਿਆਰ ਕਰਦੇ ਨੇ, ਉੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਵੇਲੇ ਵੀ ਔਰ ਹੁਣ ਜਦੋਂ ਦਾ ਅਸੀਂ TV84 ਪਿਛਲੇ ਲਗਭਗ 9 ਸਾਲ ਤੋਂ ਸ਼ੁਰੂ ਕੀਤਾ ਹੈ, ਉਹ ਲਿਬਰਲੀ ਡੋਨੇਟ ਕਰਦੇ ਨੇ। ਔਰ ਜਦੋਂ ਥੋੜਾ ਬਹੁਤ ਕਮਜ਼ੋਰ ਵੀ ਹੋਏ ਆਰਥਿਕ ਪੱਖੋਂ, ਉਦੋਂ ਵੀ ਉਹਨਾਂ ਨੇ ਕਿਹਾ ਜੀ ਨਹੀਂ, ਸਾਨੂੰ ਥੋੜਾ ਜਿਹਾ ਵਕਤ ਦਿਓ, ਅਸੀਂ ਜਿਹੜਾ ਉਹ ਮਦਦ ਕਰਾਂਗੇ। ਔਰ ਉਹਨਾਂ ਨੇ ਲਿਬਰਲੀ ਡੋਨੇਟ ਕੀਤਾ। ਸੋ ਅਸੀਂ ਵੀਰ ਰਵਿੰਦਰ ਸਿੰਘ, ਉਹਨਾਂ ਦਾ ਵੈਸੇ ਫੇਸਬੁੱਕ ਤੇ ਤਾਂ ਨਾਲ ਧਾਲੀਵਾਲ ਲਿਖਿਆ ਪਰ ਮੈਂ ਤਾਂ ਹਮੇਸ਼ਾ ਨਿਕਨੇਮ ਉਹਨਾਂ ਦਾ ਰਿੰਪੀ ਹੈ। ਔਰ ਕਿਉਂਕਿ ਜਦੋਂ ਉੱਥੇ ਵੀ ਹੁੰਦਾ ਹੈ ਰਿੰਪੀ ਤੇ ਰਿੰਪਲ, ਕੁਲਜੀਤ ਸਿੰਘ ਨਿੱਜਰ ਉਹਨਾਂ ਦਾ ਨਿਕਨੇਮ ਰਿੰਪਲ ਹੈ। ਸੋ ਇਹਨਾਂ ਨੂੰ ਕੱਲਾ ਜੇ ਰਵਿੰਦਰ ਕਰਕੇ ਪੁੱਛੋ ਤਾਂ ਸ਼ਾਇਦ ਬਹੁਤੇ ਦੱਸ ਨਾ ਸਕਣ, ਰਿੰਪੀ ਕਰਕੇ ਹਰ ਇੱਕ ਨੂੰ ਪਤਾ ਹੈ। ਸੋ ਹਰ ਇੱਕ ਦੇ ਅਜ਼ੀਜ਼ ਨੇ ਔਰ ਹਮੇਸ਼ਾ ਹੀ ਖੁਸ਼ ਰਹਿਣ ਵਾਲੇ, ਹਰ ਜਿਹੜਾ ਸੀਰੀਅਸ ਹਾਲਤ ਦੇ ਵਿੱਚ ਵੀ ਖੁੱਲ ਕੇ ਹੱਸ ਕੇ ਸਭ ਨੂੰ ਹਸਾ ਦੇਣ ਵਾਲਾ ਉਹਨਾਂ ਦਾ ਸੁਭਾਅ ਹੈ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਇੱਕ ਗਲਤੀ ਵੀ ਕਬੂਲਦੇ ਹਾਂ ਕਿ ਕੱਲ ਦਾ ਦਿਨ, ਹਾਲਾਂਕਿ ਮੇਰੇ ਮਾਈਂਡ ਦੇ ਵਿੱਚ ਵੀ ਸੀ, ਕਈ ਵਾਰ ਜਦੋਂ ਤੁਸੀਂ ਪੈਨ ਡਾਊਨ ਨਾ ਕਰੋ ਤੇ ਗੱਲ ਭੁੱਲ ਵੀ ਜਾਂਦੀ ਹੈ। ਜਿਵੇਂ ਅਸੀਂ ਅਮਰੀਕਾ ਦੇ ਵਿੱਚ ਜਿਹੜੇ ਚੈਲੰਜਸ ਕੌਮ ਨੇ ਖਾਸ ਤੌਰ ਤੇ 9/11 ਤੋਂ ਬਾਅਦ ਫੇਸ ਕੀਤੇ, ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ 9 ਸਾਲ ਪਹਿਲਾਂ 5 ਅਗਸਤ 2012 ਨੂੰ ਵਿਸਕੌਨਸਨ ਸ਼ਹਿਰ ਦੇ ਓਕ ਕ੍ਰੀਕ, ਵਿਸਕੌਨਸਨ ਸਟੇਟ ਦੇ ਓਕ ਕ੍ਰੀਕ ਸ਼ਹਿਰ ਦੇ ਵਿੱਚ ਇੱਕ ਕਾਤਲ ਵੇਡ ਮਾਈਕਲ ਨੇ ਐਤਵਾਰ ਦੇ ਦੀਵਾਨ 'ਚ, ਜਦੋਂ ਕਿ ਅਜੇ ਸੰਗਤ ਸ਼ੁਰੂ ਹੋਈ ਸੀ, ਲੰਗਰ ਬੀਬੀਆਂ ਤਿਆਰ ਕਰ ਰਹੀਆਂ ਸੀ, ਉੱਪਰ ਦੀਵਾਨ ਸੱਜਣ ਦੀਆਂ ਤਿਆਰੀਆਂ ਸੀ, ਸੋ ਉਹ ਤੇਜ਼ੀ ਦੇ ਨਾਲ ਗਨ ਲੈ ਕੇ ਅੰਦਰ ਆਇਆ ਔਰ ਉਸਨੇ ਅੰਨ੍ਹੇਵਾਹ ਫਾਇਰਿੰਗ ਕਰਕੇ ਜਿਹੜਾ 6 ਸਿੰਘਾਂ ਸਿੰਘਣੀਆਂ ਨੂੰ ਸ਼ਹੀਦ ਕਰ ਦਿੱਤਾ ਸੀ। ਔਰ ਬਾਅਦ ਦੇ ਵਿੱਚ ਪੁਲਿਸ ਜਦੋਂ ਆਈ ਮੌਕੇ ਤੇ ਉਹਨੂੰ, ਉਹ ਵੀ ਮਾਰਿਆ ਗਿਆ ਪਰ ਉਸਨੇ
ਇੱਕ ਪੁਲਿਸ ਆਫੀਸਰ ਨੂੰ ਵੀ ਕਾਫੀ ਗੰਭੀਰ ਜ਼ਖਮੀ ਕੀਤਾ, ਜਿਹੜਾ ਬਾਅਦ 'ਚ ਸਿੱਖਾਂ ਦਾ ਹੀਰੋ ਬਣਿਆ, ਕਿਉਂਕਿ ਉਸਨੇ ਆਪਣੀ ਜਾਨ ਖਤਰੇ 'ਚ ਪਾ ਕੇ ਹੋਰ ਬਹੁਤ ਸਾਰੀਆਂ ਜਾਨਾਂ ਸੇਵ ਕੀਤੀਆਂ। ਔਰ ਜਿਹੜੇ 6 ਸ਼ਹੀਦ ਸਨ ਮੌਕੇ ਦੇ ਉੱਤੇ, ਹਾਲਾਂਕਿ ਇੱਕ ਬਾਅਦ ਦੇ ਵਿੱਚ ਕੁਝ ਮਹੀਨਿਆਂ ਬਾਅਦ ਜਿਹੜੇ ਸੀਰੀਅਸ ਜ਼ਖਮੀ ਸੀ ਪੰਜਾਬ ਸਿੰਘ, ਉਹਨਾਂ ਨੇ ਵੀ ਉਹ ਵੀ ਜਿਹੜੇ ਅਲਵਿਦਾ ਦੁਨੀਆ ਨੂੰ ਕਹਿ ਗਏ। ਉਹਨਾਂ ਦੇ ਵਿੱਚ ਬੀਬੀ ਪਰਮਜੀਤ ਕੌਰ, ਸਤਵੰਤ ਸਿੰਘ ਕਾਲੇਕੇ, ਪ੍ਰਕਾਸ਼ ਸਿੰਘ, ਰਣਜੀਤ ਸਿੰਘ, ਸੁਬੇਗ ਸਿੰਘ, ਭਾਈ ਸੀਤਾ ਸਿੰਘ। ਔਰ ਕੱਲ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਹੈ ਉਹ ਜਿੱਥੇ ਉਹਨਾਂ ਨੂੰ ਟ੍ਰਿਬਿਊਟਸ ਦਿੱਤੀਆਂ ਗਈਆਂ, 9 ਸਾਲ ਪਹਿਲਾਂ ਇਹ ਵਾਕਿਆ ਹੁੰਦਾ, ਉੱਥੇ ਨਾਲ ਦੀ ਨਾਲ ਈਵਨ ਜਿਹੜੀ ਕੋ-ਚੇਅਰ ਨੇ ਕਾਂਗਰੈਸ਼ਨਲ ਸਿੱਖ ਕਾਕਸ ਦੇ ਮਿਸਟਰ ਗੈਰਮੰਡੀ, ਉਹਨਾਂ ਨੇ ਜਿਹੜਾ ਕੱਲ ਟ੍ਰਿਬਿਊਟ ਵੀ ਦਿੱਤਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਮੈਂ ਹਮੇਸ਼ਾ ਹੀ ਕੋ-ਚੇਅਰ ਕਾਂਗਰੈਸ਼ਨਲ ਸਿੱਖ ਕਾਕਸ ਹੋਣ ਦੇ ਨਾਤੇ ਜੋ 9 ਸਾਲ ਪਹਿਲਾਂ ਇਹ ਨਫ਼ਰਤ ਦੇ ਥੱਲੇ ਖੂਨ ਦੀ ਹੋਲੀ ਖੇਡੀ ਗਈ, ਇਸ ਨੂੰ ਮੈਂ ਕੰਡੈਮ ਵੀ ਕਰਦਾ। ਔਰ ਹਮੇਸ਼ਾ ਹੀ ਉਹਨਾਂ ਨੇ ਕਿਹਾ ਕਿ ਵੀ ਮੈਂ ਜਿਹੜਾ ਡਿਸਆਰਮ ਹੇਟ ਐਕਟ ਜਿਹੜਾ ਹੈ ਉਹ ਉਹਦਾ ਕੋ ਸਪਾਂਸਰ ਵੀ ਹੈ। ਸਿੱਖ ਕੌਮ ਦੇ ਨਾਲ ਉਹਨਾਂ ਨੇ ਯਕਜਹਿਤੀ ਦਾ ਇਜ਼ਹਾਰ ਕੀਤਾ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰਿਆਂ ਵੱਲੋਂ ਟ੍ਰਿਬਿਊਟਸ ਆਈਆਂ ਨੇ। ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜੇ ਉਹਨਾਂ ਨੇ ਕਿਉਂਕਿ ਇਹ ਇੱਕ ਸਿੰਬੋਲਿਜ਼ਮ ਹੁੰਦਾ ਹੈ ਔਰ ਮੈਂ ਸਮਝਦਾ ਕਿ ਇਹ ਇੱਕ ਬੜਾ ਬੇਸ਼ੱਕ ਦੁਖਦਾਈ ਵਾਕਿਆ ਸੀ। ਉਸ ਵੇਲੇ ਪ੍ਰੈਜ਼ੀਡੈਂਟ ਓਬਾਮਾ ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਸਨ ਜ਼ਾਹਰ ਹੈ। ਸੋ ਉਹਨਾਂ ਨੇ ਜਿਸ ਤਰੀਕੇ ਨਾਲ ਔਰ ਅਮਰੀਕਨ ਲੋਕਾਂ ਨੇ ਸਿੱਖਾਂ ਨਾਲ ਯਕਜਹਿਤੀ ਦਾ ਇਜ਼ਹਾਰ ਕੀਤਾ, ਫੌਰਨ ਅਮਰੀਕਾ ਦੇ ਜਿਹੜੇ ਅਟਾਰਨੀ ਜਨਰਲ ਨੇ ਉੱਥੇ ਪਹੁੰਚੇ, ਅਮਰੀਕਾ ਦੇ ਝੰਡੇ ਜਿਹੜੇ ਨੇ ਉਹ ਨਿਵਾ ਦਿੱਤੇ ਗਏ। ਔਰ ਕਈ ਦਿਨ ਜਦੋਂ ਤੱਕ ਜਿਹੜੇ ਮਾਰੇ ਗਏ ਸਨ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਹੰਡਰਡਸ ਆਫ ਵੀਜ਼ਾਸ ਉਹਨਾਂ ਨੇ ਦੇ ਕੇ ਇੱਥੇ ਲਿਆਂਦਾ। ਸਟੇਟ ਆਨਰ ਦੇ ਨਾਲ ਸਾਰਾ ਅਮਰੀਕਾ ਇਵੇਂ ਸੀ ਜਿਵੇਂ ਸਿੱਖਾਂ ਦੇ ਨਾਲ ਉਹ ਖਲੋਤਾ ਹੈ। ਔਰ ਪ੍ਰੈਜ਼ੀਡੈਂਟ ਓਬਾਮਾ ਨੇ ਵੀ ਆਪਣੇ ਮੈਸੇਜ ਕਿਹਾ ਸੀ ਕਿ ਜੇ ਇੱਕ ਪਵਿੱਤਰ ਰਿਲੀਜੀਅਸ ਥਾਂ 'ਤੇ ਸਿੱਖ ਹੋਣ ਕਰਕੇ ਜਿਹੜਾ ਹੈ ਇਸ ਕਿਉਂਕਿ ਜਿਹੜਾ ਮਾਰਨ ਵਾਲਾ ਸੀ ਮਾਈਕਲ ਵੇਡ ਮਾਈਕਲ, ਉਹ ਵਾਈਟ ਸੁਪਰਾਮੈਸਿਸਟ ਸੀ, ਗੋਰਾ ਜਿਹੜਾ ਨਸਲਵਾਦ ਯਕੀਨ ਰੱਖਣ ਵਾਲਾ। ਤਾਂ ਉਹਨੇ ਪ੍ਰੈਜ਼ੀਡੈਂਟ ਓਬਾਮਾ ਨੇ ਕਿਹਾ ਸੀ ਕਿ ਅੱਜ ਸਾਰਾ ਅਮਰੀਕਾ ਸਿੱਖ ਹੈ। ਔਰ ਬਾਅਦ ਦੇ ਵਿੱਚ ਵੀ ਮੈਂ ਅਕਸਰ ਇਹ ਜ਼ਿਕਰ ਹਰ ਸਾਲ ਕਰਦਾ ਕਿ ਜਿਵੇਂ ਕਾਮਨ ਅਮਰੀਕਨਸ ਨੇ ਥਾਂ ਥਾਂ ਟ੍ਰਿਬਿਊਟਸ ਦਿੱਤੀਆਂ, ਨੈਸ਼ਨਲ ਇੰਟਰਨੈਸ਼ਨਲ ਮੀਡੀਆ ਲਗਾਤਾਰ ਕਵਰੇਜ ਕਰਦਾ ਰਿਹਾ, ਹਜ਼ਾਰਾਂ ਲੋਕ ਜਿਹੜੇ ਨੇ ਉਹ ਕਨਵਰਜ ਕੀਤੇ। ਮੈਂ ਕੁਦਰਤੀ ਯੂਨਾਈਟਿਡ ਸਿੱਖਸ ਵੱਲੋਂ ਇੱਕ ਯੂਥ ਕੈਂਪ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ ਮਿਸ਼ੀਗਨ ਗਿਆ ਹੋਇਆ ਸੀ। ਅਸੀਂ ਡਰਾਈਵ ਕਰਕੇ ਅਗਲੇ ਦਿਨ ਉੱਥੇ ਪਹੁੰਚੇ ਤੇ ਉਹ ਦੇਖਣਿਆ ਹੀ ਬਣਦਾ ਸੀ ਕਿ ਭਾਈ ਉੱਥੇ ਜਿਹੜਾ ਦੇ ਮਾਰੇ ਗਏ ਜੀ ਉਹਨਾਂ ਨੇ ਵੀ ਨਫ਼ਰਤ ਨਹੀਂ ਦਿਖਾਈ, ਲੰਗਰ ਚੱਲ ਰਿਹਾ ਹੈ। ਔਰ ਜਿਹੜੇ ਲੋਕ ਆਉਂਦੇ ਸੀ ਉਹ ਕਹਿੰਦੇ ਸੀ ਕਿ ਵੀ ਇਹ ਲੱਗਦਾ ਨਹੀਂ ਹੈ ਵੀ ਇੰਨਾ ਵੱਡਾ ਕ੍ਰਾਈਮ ਸੀਨ ਜਿੱਥੇ ਹੋਇਆ ਹੋਏ ਉੱਥੇ ਇੰਨੀ ਪੀਸ, ਇੰਨੀ ਟ੍ਰੈਂਕੁਇਲਿਟੀ ਔਰ ਕੋਈ ਰਿਵੈਂਜ, ਕੋਈ ਨੈਗੇਟਿਵਿਟੀ ਦੀ ਗੱਲ ਨਹੀਂ ਹੈ। ਔਰ ਉਸ ਬੇਸ਼ੱਕ ਇਹ 6 ਕੀਮਤੀ ਜਾਨਾਂ ਗਈਆਂ ਪਰ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦੇ ਨਾਲ ਜਿਹੜਾ ਜਿਵੇਂ ਸਿੱਖ ਧਰਮ ਦੀ ਗੱਲ ਦੁਨੀਆ ਤੱਕ ਪਹੁੰਚਾਈ। ਅਮਰੀਕਾ ਦੇ ਵਿੱਚ ਜਿੰਨੀ ਅਵੇਅਰਨੈਸ ਹੋਈ, ਹਾਲਾਂਕਿ ਇਹ ਨਹੀਂ ਹੈ ਵੀ ਹੇਟ ਕ੍ਰਾਈਮ ਘਟ ਗਏ ਨੇ, ਲਗਾਤਾਰਤਾ ਨਾਲ ਅਸੀਂ ਦੇਖ ਰਹੇ ਹਾਂ ਪਿਛਲੇ ਸਮੇਂ ਦੇ ਵਿੱਚ ਫੈਡੈਕਸ ਫੈਸਿਲਿਟੀ ਦੇ ਵਿੱਚ ਕਿਵੇਂ ਇੰਡੀਆਨਾ ਦੇ ਵਿੱਚ ਵੀ ਇਸ ਕਿਸਮ ਦਾ ਵਾਕਿਆ ਹੁੰਦਾ ਹੈ। ਹਾਲਾਂਕਿ ਉਹਨਾਂ ਦੀ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਹੈ ਉਹਨੂੰ ਮੈਂਟਲੀ ਸਿੱਖ ਬੰਦੇ ਨੂੰ ਕਹਿੰਦੇ ਆ, ਉਹਦਾ ਕੋਈ ਨਹੀਂ ਜੋੜਿਆ ਜਾਂਦਾ। ਔਰ ਕੋਈ ਦਿਨ ਐਸਾ ਨਹੀਂ ਗੁਜ਼ਰਦਾ ਜਿੱਥੇ ਵਰਬਲ ਹੇਟ ਨਾ ਹੋਏ ਜਾਂ ਦੂਸਰਾ ਨਾ ਹੋਏ, ਪਰ ਵੀ ਹੈਵ ਟੂ ਲਿਵ ਵਿਦ ਇਟ। ਔਰ ਖੁਸ਼ੀ ਦੀ ਗੱਲ ਇਹ ਹੁੰਦੀ ਹੈ ਕਿ ਮੇਨ ਸਟ੍ਰੀਮ ਅਮਰੀਕਨ ਜਿਹੜੇ ਨੇ ਉਹ ਆ ਕੇ ਨਾਲ ਖਲੋ ਜਾਂਦੇ ਨੇ, ਕਿਉਂਕਿ ਉਹ ਸਮਝਦੇ ਨੇ ਕਿ ਵੀ ਇਹ ਜਿਹੜੇ ਨਫ਼ਰਤ ਦੇ ਉੱਤੇ ਮਬਨੀ ਜਿਹੜੇ ਲੋਕ ਨੇ, ਨਫ਼ਰਤ ਦੀਆਂ ਆਈਡੀਓਲੋਜੀਜ਼, ਉਹ ਵਾਈਟ ਸੁਪਰਾਮੈਸਿਸਟ ਆਈਡੀਓਲੋਜੀ ਹੋਏ ਜਾਂ ਭਾਰਤੀ ਕੰਟੈਕਸਟ ਦੇ ਵਿੱਚ ਜਦੋਂ ਅਸੀਂ ਹਿੰਦੁਸਤਾਨ ਦੇ ਇਹਨਾਂ ਝੰਡਾ ਬਰਦਾਰਾਂ ਵੱਲ ਦੇਖਦੇ ਹਾਂ ਕਿ ਇਹਨਾਂ ਨੇ ਕਿਵੇਂ ਉੱਥੇ ਫਿਰਕੂ ਨਫ਼ਰਤ ਫੈਲਾ ਕੇ ਮੁਸਲਮਾਨਾਂ ਦੇ ਖਿਲਾਫ, ਈਸਾਈਆਂ ਦੇ ਖਿਲਾਫ, ਦਲਿਤਾਂ ਦੇ ਖਿਲਾਫ ਕਿਸ ਕਿਸਮ ਦਾ ਮਾਹੌਲ ਸਿਰਜਿਆ ਹੋਇਆ ਹੈ। ਸਿੱਖਾਂ ਦੇ ਖਿਲਾਫ ਤਾਂ ਅਸੀਂ ਲਗਾਤਾਰਤਾ ਨਾਲ ਦੇਖਦੇ ਹਾਂ ਕਿ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਕਾਂਗਰਸ ਸੀ, ਨਹਿਰੂ ਤੋਂ ਲੈ ਕੇ ਅਖੀਰਲੇ ਇਹਨਾਂ ਦੇ ਨਰਸਿਮਹਾ ਰਾਓ ਔਰ ਦੂਸਰੇ ਪ੍ਰਾਈਮ ਮਿਨਿਸਟਰਸ ਤੱਕ। ਔਰ ਅੱਜ ਨੰਗੇ ਚਿੱਟੇ ਧੜ ਹੋ ਕੇ ਹਿੰਦੂਤਵਾਦੀ ਗੱਲ ਕਰਨ ਵਾਲੀ, ਹਿੰਦੂਤਵਾਦੀ ਵਿਚਾਰਧਾਰਾ RSS ਵਾਲੇ ਨੇ ਉਹ ਸਾਡੇ ਇਤਿਹਾਸਕ ਗੁਰਦੁਆਰੇ ਵੀ, ਇੱਥੇ ਤਾਂ ਹਮਲਾ ਹੈ, ਉੱਥੇ ਤਾਂ ਅਸੀਂ ਦੇਖਦੇ ਹਾਂ
ਕਿ ਕਿਵੇਂ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਮੰਗੂ ਮੱਠ ਜਗਨਨਾਥਪੁਰੀ ਉੜੀਸਾ 'ਚ ਗੁਰਦੁਆਰਾ ਡੋਂਗਮਾਰ ਸਿੱਕਮ 'ਚ ਜਿਨ੍ਹਾਂ ਦੀ ਹੋਂਦ ਹੀ ਮਿਟਾ ਦਿੱਤੀ ਗਈ ਹੈ। ਔਰ ਇਹ ਆਪਣੇ ਆਪ ਦੇ ਵਿੱਚ ਔਰ ਇਹ ਨਹੀਂ ਹੈ ਕਿ ਵੀ ਹਕੂਮਤਾਂ ਜਾਂ ਜਥੇਬੰਦੀਆਂ ਤਾਂ ਕਰਦੀਆਂ ਹੀ ਨੇ, ਉੱਥੇ ਜਿਹੜਾ ਵਰਤਾਰਾ ਡਿਫਰੈਂਟ ਹੁੰਦਾ ਹੈ ਅਮਰੀਕਾ ਨਾਲੋਂ। ਜਦੋਂ ਅਸੀਂ ਇੱਥੋਂ ਦੇ ਹੇਟ ਕ੍ਰਾਈਮ ਔਰ ਉੱਥੋਂ ਦੀ ਫਿਰਕੂ ਨਫ਼ਰਤ ਦੀ ਗੱਲ ਕਰਦੇ ਹਾਂ ਤੇ ਇੱਥੇ ਜਿਹੜਾ ਇਸ ਕਿਸਮ ਦਾ ਵਾਕਿਆ ਕਰਨ ਵਾਲਾ ਉਸ ਦੇ ਖਿਲਾਫ ਮੇਨ ਸਟ੍ਰੀਮ ਮੀਡੀਆ ਵੀ, ਲੋਕ ਵੀ ਔਰ ਸਿਸਟਮ ਵੀ ਉਹ ਖਲੋ ਜਾਂਦਾ। ਪਰ ਉੱਥੋਂ ਦੇ ਕੰਟੈਕਸਟ 'ਚ ਇਹ ਹੈ ਕਿ ਮੇਨ ਸਟ੍ਰੀਮ ਮੀਡੀਆ ਵੀ ਉਹਨਾਂ ਦੇ ਜ਼ੁਰਮ ਨੂੰ ਕਵਰ ਕਰਦਾ ਹੈ ਜਿਹੜੇ ਇਸ ਕਿਸਮ ਦੀ ਹਿੰਸਾ ਦੇ ਨਾਲ ਨਫ਼ਰਤ ਵਾਲੇ ਕਾਰੇ ਕਰਨ ਵਾਲੇ ਨੇ। ਮੈਜੋਰਿਟੀ ਲੋਕ ਵੀ ਜਿਹੜੇ ਨੇ ਉਹ ਜਾਂ ਚੁੱਪ ਰਹਿੰਦੇ ਨੇ ਜਾਂ ਉਹਨਾਂ ਦੀ ਹਮਾਇਤ 'ਤੇ ਆਉਂਦੇ ਨੇ। ਉਹਨਾਂ ਦੀਆਂ ਪਾਰਲੀਮੈਂਟਸ, ਉਹਨਾਂ ਦੀਆਂ ਵਿਧਾਨ ਸਭਾਵਾਂ, ਉਹਨਾਂ ਦੇ ਕੋਲ ਕੋਈ ਨਹੀਂ ਹੁੰਦਾ। ਅਮਰੀਕਾ ਦੇ ਵਿੱਚ ਤਾਂ ਇਸ ਵਾਕਿਆ ਨੂੰ ਲੈ ਕੇ ਹੀ ਜੇ ਮੈਂ ਪਿਛਲੇ ਇਹਨਾਂ ਸਾਰੇ ਹੀ 9 ਸਾਲਾਂ 'ਚ ਦੇਖਾਂ ਤੇ ਹਰ ਵਰੇ ਹੀ ਜਿਹੜਾ ਉਹ ਇੱਕ ਉਹਦੇ 'ਚ ਕਾਂਗਰੈਸ਼ਨਲ ਰੈਕੋਰਡ ਦੇ ਵਿੱਚ ਦਰਜ ਕਰਵਾਇਆ ਜਾਂਦਾ ਹੈ। ਔਰ ਇਸ ਮੁੱਦੇ ਦੇ ਉੱਤੇ ਕਿੰਨੇ ਰੈਜ਼ੋਲੂਸ਼ਨ, ਕਿਵੇਂ ਸਿੱਖਾਂ ਦੀ 100 ਸਾਲ ਦੀ ਹਿਸਟਰੀ ਨੂੰ ਪ੍ਰੇਜ਼ ਕਰਨ ਵਾਲੀ US ਕਾਂਗਰਸ, ਸੈਨੇਟ ਔਰ ਜਿੰਨੇ ਉਸ ਇਲਾਕੇ ਦੇ ਜਿਹੜੇ ਨੇ ਇਕੱਲੇ ਵਿਸਕੌਨਸਨ ਨਹੀਂ ਅਮਰੀਕਾ ਭਰ 'ਚ। ਸੋ ਇਹ ਫਰਕ ਹੈ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜੂਨ 84 ਵਰਗਾ ਘੱਲੂਘਾਰ ਹੈ, ਨਵੰਬਰ 84 ਦੀ ਸਿੱਖ ਨਸਲਕੁਸ਼ੀ, ਬਾਬਰੀ ਮਸਜਿਦ ਦਾ 6 ਦਸੰਬਰ 1992 ਨੂੰ ਢਾਇਆ ਜਾਣਾ, 2002 ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ, ਔਰ ਫਿਰ ਜਿਹੜਾ ਕਿਵੇਂ ਉੜੀਸਾ ਦੇ ਵਿੱਚ ਈਸਾਈਆਂ ਦੀ ਪਰਸੀਕਿਊਸ਼ਨ। ਪਰ ਤੁਸੀਂ ਕਿਤੇ ਦੇਖਿਆ ਕਿ ਵੀ ਭਾਰਤ ਦੀ ਪਾਰਲੀਮੈਂਟ ਨੇ ਜਾਂ ਇਹਨਾਂ ਸਟੇਟਾਂ ਦੀਆਂ ਅਸੈਂਬਲੀਆਂ ਨੇ ਕੋਈ ਕੰਡੈਮਨੇਸ਼ਨ ਦਾ ਮਤਾ ਵੀ ਪਾਸ ਕੀਤਾ ਹੋਇਆ? ਅਕਾਊਂਟੇਬਿਲਟੀ ਤਾਂ ਦੂਰ ਦੀ ਗੱਲ। ਈਵਨ ਨਵੰਬਰ 84 ਦੀ ਸਿੱਖ ਨਸਲਕੁਸ਼ੀ ਜਿੱਥੇ ਕੱਲ ਹੀ ਦਿੱਲੀ ਦੇ ਵਿੱਚ 8 ਤੋਂ 10 ਹਜ਼ਾਰ ਸਿੱਖ ਜਿਹੜੇ ਨੇ ਉਹ ਕੋਹ ਕੇ ਮਾਰੇ ਜਾਂਦੇ ਨੇ, ਜਿਉਂਦੇ ਸਾੜੇ ਜਾਂਦੇ ਨੇ, ਲੇਕਿਨ ਕੋਈ ਕੰਡੈਮਨੇਸ਼ਨ ਜਾਂ ਕੋਈ ਰੈਜ਼ੋਲੂਸ਼ਨ, ਅਕਾਊਂਟੇਬਿਲਟੀ ਦਾ ਅਸੀਂ ਹਰ ਰੋਜ਼ ਗੱਲ ਕਰਦੇ ਹਾਂ ਕਿ 37 ਸਾਲ ਬੀਤਣ ਬਾਅਦ ਵੀ ਉਹੀ ਲੋਕ ਉੱਥੇ ਹੀ ਬੈਠੇ ਨੇ। ਕੁਝ ਮਰ ਗਏ, ਕੁਝ ਜਿਹੜੇ ਨੇ ਉਹ ਮਰ ਜਾਣਗੇ, ਲੇਕਿਨ ਜਿਹੜਾ ਉਹ ਕੋਈ ਇਨਸਾਫ ਨਾਂ ਦੀ ਕੋਈ ਚੀਜ਼ ਨੇੜੇ ਤੇੜੇ ਨਹੀਂ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਜਿੱਥੇ ਸਾਡੇ ਲਈ ਇੰਪੋਰਟੈਂਟ ਵੀ ਹੈ ਕਿ ਜਦੋਂ ਅਸੀਂ ਓਕ ਕ੍ਰੀਕ ਦਾ ਜ਼ਿਕਰ ਅੱਜ ਕਰ ਰਹੇ ਉਹ ਉਸ ਦਿਨ ਨੂੰ ਯਾਦ ਕਰਨਾ ਵੀ ਹੈ, ਇਹਨਾਂ 6 ਪਵਿੱਤਰ ਰੂਹਾਂ ਨੂੰ ਵੀ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਨਾਲ ਜਿਹੜਾ ਉਹ ਆਪਣੇ ਧਰਮ ਔਰ ਸਰਬੱਤ ਦੇ ਭਲੇ ਦੇ ਇਸ ਸਿੱਖ ਮਜ਼ਹਬ ਨੂੰ ਜਿਹੜਾ ਦੁਨੀਆ ਦੇ ਵਿੱਚ ਹਾਈਲਾਈਟ ਵੀ ਕਰਵਾਇਆ। ਕਈ ਵਾਰ ਜਿਹੜੀ ਗੱਲ ਜ਼ਬਾਨੀ ਨਹੀਂ ਕੋਈ ਸਮਝ ਸਕਦਾ, ਆਪਣਾ ਖੂਨ ਡੋਲ ਕੇ ਹੀ ਸਮਝਾਈ ਜਾਂਦੀ ਹੈ। ਸੋ ਅਸੀਂ ਅਗੇਨ ਇਹਨਾਂ ਸਾਰਿਆਂ ਨੂੰ ਹੀ ਜਿਹੜਾ ਹੈ ਉਹ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਔਰ ਜਦੋਂ ਅਸੀਂ ਇਸ ਨਫ਼ਰਤ ਔਰ ਨਸਲਵਾਦ ਦੀ ਗੱਲ ਕਰ ਰਹੇ ਤੇ ਭਾਰਤ ਦੇ ਵਿੱਚ ਤਾਂ ਪਿਛਲੇ 48 ਘੰਟੇ ਤੋਂ 1 ਬਿਲੀਅਨ 350 ਮਿਲੀਅਨ ਲੋਕ 2 ਚਾਂਦੀ ਦੇ ਪਦਕ ਤੇ 1 ਬ੍ਰੌਂਜ਼ ਮੈਡਲ ਨੂੰ ਹੀ ਲੈ ਕੇ ਜਿਵੇਂ ਨੱਚ ਟੱਪ ਰਹੇ ਨੇ। ਅੱਜ ਇੱਕ ਕੈਨੇਡਾ ਦੀ ਸਵਿਮਰ ਕੁੜੀ ਜਿਹਨੇ ਕੱਲੀ ਨੇ 7 ਮੈਡਲ ਜਿੱਤੇ ਨੇ ਤੇ ਮੈਂ ਕਹਿ ਰਿਹਾ ਸੀ ਆਪਣੇ ਇੱਕ ਮਿੱਤਰ ਨੂੰ, ਮੈਂ ਕਿਹਾ ਜੀ ਹਾਲ ਦੇਖ ਲਓ ਇਹਨਾਂ ਦਾ ਕੀ ਹੈ। ਪਰ ਇਸ ਸਾਰੇ ਦੇ ਚਲਦੇ ਆ ਜਿੱਥੇ ਤੁਸੀਂ ਫਿਰਕੂ ਨਫ਼ਰਤ ਅਸੀਂ ਆਮ ਡੇ ਟੂ ਡੇ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਸਿਆਸੀ ਢਾਂਚੇ 'ਚ ਉਸ ਸਿਸਟਮ ਦੇ ਦੇਖਦੇ ਹਾਂ ਔਰ ਸਪੋਰਟਸ ਨੂੰ ਲੈ ਕੇ, ਹਾਲਾਂ ਸਪੋਰਟਸ ਐਂਡ ਪੋਲਿਟਿਕਸ ਇਹ ਇੱਕ ਬੜਾ ਬ੍ਰੌਡਰ ਵਿਸ਼ਾ ਹੈ ਔਰ ਕਦੇ ਦੁਨੀਆ ਦੇ ਵਿੱਚ ਇਹ ਨਹੀਂ ਹੈ ਕਿ ਸਪੋਰਟਸ ਦੇ ਨਾਲ ਪੋਲਿਟਿਕਸ ਨਹੀਂ ਜੁੜੀ ਹੁੰਦੀ, ਲੇਕਿਨ ਇਸ ਦਾ ਆਗਾਜ਼ ਵੀ ਇੱਕ ਜ਼ਮਾਨਾ ਸੀ ਜਦੋਂ ਅਸੀਂ ਓਲੰਪਿਕ ਦੀ ਸ਼ੁਰੂਆਤ ਦੇਖਦੇ ਹਾਂ ਫਿਰ ਇਸ ਦਾ ਸਬੰਧ ਜਾ ਕੇ ਯੂਨਾਨ ਦੇ ਨਾਲ ਜੁੜਦਾ ਹੈ, ਗ੍ਰੀਸ ਦੇ ਨਾਲ ਜੁੜਦਾ ਹੈ। ਹਾਲਾਂ ਇਸ ਲੰਬੀ ਦੌੜ ਦੀ ਕਹਾਣੀ ਕੋਈ ਜਿੱਤ ਦੀ ਖਬਰ ਸੁਣਾਉਣ ਦੇ ਲਈ ਪਹੁੰਚਦਾ ਹੈ ਤੇ ਦਰਬਾਰ ਕਿ ਜੀ ਫਲਾਂ ਇਲਾਕਾ ਅਸੀਂ ਜਿੱਤ ਲਿਆ ਔਰ ਉਹ ਆਂਦੇ ਦਰਬਾਰ 'ਚ ਡਿੱਗ ਕੇ ਮਰ ਜਾਂਦਾ। ਉਸ ਤੋਂ ਜਿਹੜੀ ਹੈ ਓਲੰਪਿਕ ਮਿਸਾਲ ਦੀ ਕਹਾਣੀ ਸ਼ੁਰੂ ਹੋਈ। ਓਲੰਪਿਕ ਖੇਡਾਂ ਵੀ ਗ੍ਰੀਸ ਨਾਲ ਜੁੜੀਆਂ ਹੋਈਆਂ ਨੇ। ਇੱਕ ਵੱਖਰੀ ਗੱਲ ਇਹੀ ਹੈ, ਇਸ ਲਈ ਓਲੰਪਿਕ ਜਿਹੜੀ ਹਰ 4 ਸਾਲ ਬਾਅਦ ਹੁੰਦੀ ਹੈ ਉਹਦੀ ਮਿਸਾਲ ਨੂੰ ਲੈ ਕੇ ਐਤਕੀ ਤਾਂ ਕੋਵਿਡ-19 ਦੇ ਚੱਲਦੇ ਆ ਬੜੇ ਮਹਿਦੂਦ ਜੇ ਅੰਦਾਜ਼ ਦੇ ਵਿੱਚ ਟੋਕੀਓ ਦੇ ਵਿੱਚ ਓਲੰਪਿਕਸ ਚੱਲ ਰਹੀਆਂ ਨੇ ਔਰ ਲੇਕਿਨ ਫਿਰ ਵੀ ਕਾਫੀ ਪਾਰਟਿਸਿਪੇਸ਼ਨ ਹੋਈ ਹੈ, ਕੋਈ ਵਿਰੋਧ ਲਾਈਨ ਨਹੀਂ ਹੈ। ਪਰ ਜਦੋਂ ਅਸੀਂ ਸਪੋਰਟਸ ਐਂਡ ਪੋਲਿਟਿਕਸ ਦੀ ਗੱਲ ਕਰਦੇ ਹਾਂ ਉਹ ਵਕਤ ਵੀ ਸੀ ਜਦੋਂ ਕਿ ਸਾਊਥ ਅਫਰੀਕਾ ਵਰਗੇ ਮੁਲਕ ਦੇ ਵਿੱਚ ਅਪਾਰਥਾਈਡ ਸੀ, ਕਾਲਿਆਂ ਨੂੰ ਜਿਹੜਾ ਉਹ ਬਿਲਕੁਲ ਡੰਗਰਾਂ ਵਾਂਗ ਟ੍ਰੀਟ ਕੀਤਾ ਜਾਂਦਾ ਸੀ, ਸੈਪਰੇਟ ਸੈਟ ਆਫ ਲਾਜ਼ ਸੀ। ਔਰ ਉਦੋਂ ਇਹ ਗੱਲ ਦੀ ਸ਼ੁਰੂਆਤ ਵੀ ਹੋਈ ਕਿ ਭਾਈ ਜਿਹੜੇ ਮੁਲਕ ਜਿਹਦੇ 'ਚ ਸਾਊਥ ਅਫਰੀਕਾ ਸ਼ਾਮਲ ਹੋਏਗਾ, ਕੁਝ ਮੁਲਕਾਂ ਦਾ ਸੀ ਵੀ ਸਾਡੇ ਖਿਡਾਰੀ ਨਹੀਂ ਜਾਣਗੇ
ਔਰ ਇਵੇਂ ਹੁੰਦਾ ਰਿਹਾ ਕਿ ਤਾਂ ਕਿ ਸਾਊਥ ਅਫਰੀਕਾ ਨੂੰ ਔਰ ਫਿਰ ਇਕਨੋਮਿਕਲ ਸੈਂਕਸ਼ਨਸ ਵੀ ਲੱਗੀਆਂ ਔਰ ਇਹ ਵੀ ਇੱਕ ਵੱਡਾ ਕਾਰਨ ਬਣਿਆ ਕਿ ਅਲਟੀਮੇਟਲੀ ਸਾਊਥ ਅਫਰੀਕਾ ਨੂੰ ਅਪਾਰਥਾਈਡ ਖਤਮ ਕਰਨ ਤੇ ਮਜਬੂਰ ਹੋਣਾ ਪਿਆ। ਇਸੇ ਤਰੀਕੇ ਨਾਲ ਜਦੋਂ ਅਸੀਂ ਟੋਕੀਓ 올림픽ਸ ਦੀ ਅੱਜ ਗੱਲ ਕਰ ਰਹੇ ਹਾਂ ਤਾਂ ਫਿਰ ਹੁੰਦਾ ਹੈ ਜੀ ਭਾਰਤ ਦੀ ਪਰਫਾਰਮੈਂਸ 1984 ਦੇ ਵਿੱਚ 1984 ਚ ਜਿਹੜਾ ਉਹ ਉਹਨਾਂ ਨੇ ਅਮਰੀਕਾ ਦੇ ਹਵਾਲੇ ਨਾਲ ਗੱਲ ਹੁੰਦੀ ਹੈ ਕਿ ਭਾਈ ਇੱਥੇ ਇੱਕ ਸਾਡੇ ਸਪੋਰਟਸਮੈਨ ਜਿਹੜੇ ਗੁਰਤੇਜ ਸਿੰਘ ਜਿਹੜੇ ਬਾਅਦ ਸਿੱਖ ਯੂਥ ਆਫ ਅਮਰੀਕਾ ਦੇ ਪ੍ਰੈਜ਼ੀਡੈਂਟ ਬਣੇ, ਉਹ ਐਜ਼ ਏ 올림픽 ਖਿਡਾਰੀ ਆਏ ਸੀਗੇ, ਸ਼ਾਇਦ ਡਿਸਕਸ ਥਰੋ ਉਹਨਾਂ ਦਾ ਸੀ, ਉਹ ਇੱਥੋਂ ਉਹਨਾਂ ਨੇ ਨਿਕਲ ਗਏ ਸੀ ਔਰ ਉਹਨਾਂ ਨੇ ਕਿਹਾ ਵੀ ਸਾਡੇ ਗੁਰਧਾਮਾਂ ਤੇ ਹਮਲਾ ਹੋਇਆ ਔਰ ਮੈਂ ਜਿਹੜਾ ਹੈ ਉਹ ਹੁਣ ਇਸ ਟੀਮ 'ਚ ਨਹੀਂ ਖੇਡਣਾ ਅਮਰੀਕਾ 'ਚ। ਉਹਨਾਂ ਨੇ ਪੋਲੀਟੀਕਲ ਅਸਾਈਲਮ ਲਈ। ਸੋ ਇਹ ਵੀ ਪਾਰਟ ਰਿਹਾ, ਜਿਵੇਂ ਹੁਣ ਵੀ ਇੱਕ ਬੈਲਾਰੂਸ ਦੀ ਜਿਹੜੀ ਪਲੇਅਰ ਹੈ ਉਸਨੇ ਵੀ ਡਿਫਲੈਕਟ ਕੀਤਾ, ਉਹਨੂੰ ਪੋਲੈਂਡ ਦੇ ਵਿੱਚ ਟੈਂਪਰੇਰੀ ਵੀਜ਼ਾ ਮਿਲਿਆ, ਹਾਲਾਂ ਉਹਨੇ ਕੋਚਿਸ ਦੇ ਉੱਤੇ ਲਾਇਆ, ਪਰ ਬੈਲਾਰੂਸ 'ਚ ਕੀ ਚੱਲ ਰਿਹਾ ਹੈ, ਕਿਵੇਂ ਉੱਥੇ ਰਸ਼ੀਆ ਕਰ ਰਿਹਾ, ਇਹ ਵੀ ਇੱਕ ਰੀਜ਼ਨ ਹੈ। ਪਰ ਜੇ ਅਸੀਂ 1980 올림픽ਸ ਦੀ ਗੱਲ ਜਿਹੜੀਆਂ ਮਾਸਕੋ ਦੇ ਵਿੱਚ ਹੁੰਦੀਆਂ ਨੇ ਉਹਦੇ 'ਚ ਜਦੋਂ ਹੁਣ ਕਿਹਾ ਜਾਂਦਾ ਜੀ ਭਾਰਤ ਦੀ ਹਾਕੀ ਟੀਮ ਨੇ ਇਹ ਪਰਫਾਰਮੈਂਸ ਦਿੱਤੀ ਸੀ ਜਾਂ ਇਹ ਮੈਡਲ ਲਿਆ ਸੀ, ਇਸ ਗੱਲ ਦਾ ਧਿਆਨ ਰਿਹਾ ਕਿ ਜਦੋਂ 1980 올림픽ਸ ਜਿਹੜੀਆਂ ਨੇ ਮਾਸਕੋ 'ਚ ਹੁੰਦੀਆਂ ਨੇ ਉਦੋਂ ਜੇ ਸੋਵੀਅਤ ਯੂਨੀਅਨ ਕਾਇਮ ਸੀ ਤੇ 1979 ਦੇ ਵਿੱਚ ਹੀ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਦੇ ਉੱਤੇ ਹਮਲਾ ਕੀਤਾ ਸੀ। ਉਸ ਦੀ ਫੌਜ ਉੱਥੇ ਬੈਠੀ ਸੀ ਔਰ ਭਾਰਤ ਉਹਦੀ ਹਮਾਇਤ ਕਰਨ ਵਾਲਾ ਸੀ। ਅੱਜ ਤਾਂ ਵੱਡਾ ਜਿਹੜਾ ਉਹ ਅਫਗਾਨ ਅਸ਼ਰਫ ਗਨੀ ਔਰ ਦੂਸਰਿਆਂ ਨੂੰ ਔਰ ਆਪਣੇ ਆਪ ਨੂੰ ਅਫਗਾਨਾਂ ਦਾ ਮਿੱਤਰ ਕਹਿ ਰਿਹਾ ਔਰ ਉਸ ਹਮਲੇ ਦੇ ਪ੍ਰੋਟੈਸਟ ਦੇ ਵਿੱਚ ਬਹੁਤ ਸਾਰੇ ਮੁਲਕਾਂ ਨੇ ਆਪਣੀਆਂ ਟੀਮਾਂ ਉਸ ਮਾਸਕੋ 올림픽ਸ 'ਚ ਨਹੀਂ ਸੀ ਭੇਜੀਆਂ, ਜਿਨ੍ਹਾਂ 'ਚ ਪਾਕਿਸਤਾਨ ਵੀ ਸ਼ਾਮਲ ਹੈ। ਪਾਕਿਸਤਾਨ ਦੀ ਹਾਕੀ ਟੀਮ 1980 'ਚ ਨਹੀਂ ਸੀ। ਸੋ ਮੈਂ ਇਹ ਪਿਛੋਕੜ ਇਸ ਲਈ ਦੇ ਰਿਹਾ ਕਿ ਇਹਨਾਂ 올림픽ਸ ਦੇ ਨਾਲ ਡਿਸਕ੍ਰਿਮੀਨੇਸ਼ਨ ਦੀ ਗੱਲ ਜੋੜ ਕੇ ਵੀ ਬਾਈਕਾਟ ਹੁੰਦੇ ਰਹੇ ਔਰ ਜਦੋਂ ਸੋਵੀਅਤ ਯੂਨੀਅਨ ਨੇ 1979 ਦੇ ਵਿੱਚ ਹਮਲਾ ਕਰਕੇ ਅਫਗਾਨਿਸਤਾਨ ਨੂੰ ਆਪਣੇ ਕਬਜ਼ੇ 'ਚ ਕਰ ਲਿਆ ਸੀ, ਉਦੋਂ ਵੀ ਬਹੁਤ ਸਾਰੇ ਮੁਲਕਾਂ ਨੇ ਜਿਨ੍ਹਾਂ 'ਚ ਪਾਕਿਸਤਾਨ, ਕਿਉਂਕਿ ਹਾਕੀ ਦੇ ਅਸੀਂ ਹਵਾਲੇ ਨਾਲ ਅੱਜ ਜ਼ਿਆਦਾ ਗੱਲ ਕਰ ਰਹੇ ਹਾਂ, ਪਰ ਹੋਰ ਵੀ ਬਹੁਤ ਸਾਰੇ ਮੁਲਕਾਂ ਨੇ ਜਿਹੜਾ ਉਸ ਦਾ ਬਾਈਕਾਟ ਕੀਤਾ ਸੀ। ਹਾਲਾਂ 올림픽ਸ ਤਾਂ ਹੋਈਆਂ ਸੀਗੀਆਂ। ਹੁਣ ਅਸੀਂ ਇਸ ਕੰਟੈਕਸਟ 'ਚ ਗੱਲ ਕਰੀਏ ਕਿਉਂਕਿ ਇਹਨਾਂ ਟੋਕੀਓ 올림픽ਸ ਦੇ ਵਿੱਚ ਜਿਨ੍ਹਾਂ ਦੋ ਟੀਮਾਂ ਦਾ ਸਭ ਤੋਂ ਵੱਧ ਜ਼ਿਕਰ ਹੈ, ਜਿਨ੍ਹਾਂ 'ਚ ਜ਼ਾਹਰ ਹੈ ਕਿ ਮੈਨ ਹਾਕੀ ਜਿਹਦੇ 'ਚ ਉਹਨਾਂ ਨੇ ਪਹਿਲੀ ਵਾਰ 41 ਸਾਲ ਬਾਅਦ ਜਿਹੜਾ, ਕਿਉਂਕਿ 41 ਦੀ ਜਦੋਂ ਗੱਲ ਹੁੰਦੀ ਤਾਂ 1980 ਮਾਸਕੋ 올림픽ਸ ਤੋਂ ਹੀ ਗੱਲ ਤੁਰਦੀ ਹੈ, ਉਦੋਂ ਉਹਨਾਂ ਨੂੰ 골ਡ ਮੈਡਲ ਸ਼ਾਇਦ ਮਿਲਿਆ ਸੀ ਜਾਂ ਕੋਈ ਹੋਰ ਮੈਡਲ ਸੀ, ਮੈਨੂੰ ਨਹੀਂ ਹੁਣ ਯਾਦ ਹੈ, ਲੇਕਿਨ 41 ਸਾਲ ਬਾਅਦ ਹੁਣ ਉਦੋਂ ਵੀ ਇਸ ਲਈ ਹੋਇਆ ਕਿ ਪਾਕਿਸਤਾਨ ਵੀ ਨਹੀਂ ਸੀ, ਕੁਝ ਹੋਰ ਟੀਮਾਂ ਵੀ ਜਿਹੜੀਆਂ ਇਸ ਹਮਲੇ ਦਾ ਵਿਰੋਧ ਕਰ ਰਹੀਆਂ ਸੀ। ਜ਼ਾਹਰ ਹੈ ਕਿ ਉਸ ਪੀਰੀਅਡ ਦੇ ਵਿੱਚ ਅਮਰੀਕਾ ਨੇ ਵੀ ਫਰਮ ਲਾਈਨ ਲਈ ਹੋਈ ਸੀ ਸੋਵੀਅਤ ਯੂਨੀਅਨ ਦੇ ਖਿਲਾਫ। ਲੇਕਿਨ ਦੂਸਰੇ ਪਾਸੇ ਇਸ ਵਾਰ ਕਿਉਂਕਿ ਜਿਹੜੀ ਟੀਮ, ਕਿਉਂਕਿ 16 ਮੈਂਬਰ ਟੋਟਲ ਟੀਮ ਦੇ ਗਿਣੇ ਜਾਂਦੇ ਨੇ, ਹਾਲਾਂਕਿ ਖੇਡਣ ਵਾਲੇ ਤਾਂ 11 ਹੁੰਦੇ ਨੇ, ਉਹਨਾਂ ਨੂੰ ਜਿਹੜਾ ਉਹਨਾਂ ਦੇ ਵਿੱਚ ਆਲਮੋਸਟ 9 ਪਲੇਅਰ ਪੰਜਾਬ ਦੇ ਔਰ ਉਹਨਾਂ 'ਚ ਜ਼ਾਹਰ ਹੈ ਸਿੱਖ, ਉਹਨਾਂ 'ਚ ਹੁਣ ਇਹ ਵੀ ਸਾਹਮਣੇ ਆਇਆ ਕਿ 3 ਪਲੇਅਰ ਜਿਹੜੇ ਨੇ ਉਹ ਇੱਕੋ ਹੀ ਪਿੰਡ ਦੇ ਮਿੱਠਾਪੁਰ ਔਰ ਉਹਦੇ ਨਾਲ ਲੱਗਦੇ ਇੱਕ ਪਲੇਅਰ ਖੁਸਰੋਪੁਰ ਹੈ ਜਲੰਧਰ 'ਚ, ਉਹਨਾਂ ਦੇ ਨੇ, ਔਰ ਇਸੇ ਤਰ੍ਹਾਂ 6 ਜਾਂ 7 ਪਲੇਅਰ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਨੇ। ਸੋ ਇਹ ਇੱਕ ਚਰਚਾ ਆਈ ਕਿ ਭਾਈ, ਔਰ ਜਿਨ੍ਹਾਂ ਨੇ ਦੇਖਿਆ ਕਿ ਭਾਈ ਉਹ ਹਰਸਿਮਰਨ ਸਿੰਘ ਹੋਏ, ਉਹ ਹਿਰਦੇ ਸਿੰਘ ਹੋਏ ਜਾਂ ਇੱਕ ਮਨਪ੍ਰੀਤ ਸਿੰਘ ਹੋਏ, ਔਰ ਜਿਨ੍ਹਾਂ ਨੇ ਅੱਡ ਅੱਡ ਜਿਹੜਾ ਉਹ ਜਾ ਕੇ ਗੋਲ ਕੀਤੇ ਉਹਨਾਂ ਦੇ ਨਾਲ, ਜਦੋਂ ਸਾਰਿਆਂ ਦੇ ਔਰ ਜਿਨ੍ਹਾਂ ਦੇ ਖਿਲਾਫ ਇਹ ਮੈਚ ਚੱਲ ਰਿਹਾ ਸੀ ਉੱਥੇ ਉਹਨਾਂ ਦੀ ਸਕਰੀਨ ਦੇ ਉੱਤੇ ਸਿੰਘ 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 ਹੀ ਚੱਲ ਰਿਹਾ ਸੀ। ਉਹਨਾਂ ਨੇ ਕਿਹਾ ਇਹ ਕੌਣ ਨੇ ਜਿਨ੍ਹਾਂ ਨੇ ਕੀਤਾ। ਸੋ ਜ਼ਾਹਰ ਹੈ ਕਿ ਵੀ ਜਿੱਥੇ ਸਿੱਖ ਪਲੇਅਰਸ ਦੀ ਔਰ ਦੂਸਰੀ ਹੋ ਰਹੀ ਹੈ ਉੱਥੇ ਜ਼ਾਹਰ ਹੈ, ਮੈਂ ਸਮਝਦਾ ਵੀ ਟੀਮ ਨੂੰ ਕ੍ਰੈਡਿਟ ਜਾਂਦਾ ਹੈ ਕਿ ਵੀ ਉਹਨਾਂ ਨੇ ਉਹਨਾਂ ਦੇ ਗੋਲਕੀਪਰ। ਔਰ ਦੂਸਰੀ ਚਰਚਾ ਵਿਮਨ ਹਾਕੀ ਦੀ ਹੈ ਕਿ ਜ਼ਾਹਰ ਹੈ ਭਾਵੇਂ ਉਹ ਜਦੋਂ ਕੱਲ ਮੈਚ ਹੁੰਦਾ ਉਹ ਲੂਜ਼ ਕਰ ਜਾਂਦੀਆਂ ਨੇ ਫਾਈਨਲੀ ਜਰਮਨ ਦੇ ਸਾਹਮਣੇ, ਜਰਮਨ ਨੇ ਮੈਨ ਹਾਕੀ 'ਚ ਵੀ ਉਹਨਾਂ ਨੇ ਲਿਆ, ਜਿਹੜਾ ਉਹਨਾਂ ਦੀ ਪਰਫਾਰਮੈਂਸ ਵਧੀਆ ਰਹੀ। ਲੇਕਿਨ ਇਸ ਪਾਸੇ ਜਦੋਂ ਹੁੰਦਾ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੜੀ ਬਹਾਦਰੀ ਨਾਲ ਪਹਿਲੇ 2 ਕੁਆਰਟਰਸ ਦੇ ਵਿੱਚ ਉਹਨਾਂ ਦੀ ਪਰਫਾਰਮੈਂਸ ਰਹੀ, ਤੀਸਰੇ 'ਚ ਥੋੜਾ ਲੂਜ਼ ਵੱਲ ਗਏ ਔਰ ਅਖੀਰ 'ਚ ਉਹਨਾਂ ਨੇ ਲੂਜ਼ ਕੀਤਾ। ਹਾਲਾਂ ਸਾਰੇ ਹੀ ਦੁਨੀਆ ਭਰ 'ਚ ਕਿਉਂਕਿ ਮੈਨ ਹਾਕੀ ਨੇ ਇੰਟਰਸਟ ਵੀ ਕ੍ਰੀਏਟ ਕਰ ਦਿੱਤਾ ਸੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਦਾ ਕ੍ਰੈਡਿਟ ਜਦੋਂ ਅਸੀਂ ਗੱਲ ਕਰਦੇ ਹਾਂ, ਗੱਲ ਕੀਤੀ ਸੀ ਕਿ ਬੀਜੂ ਪਟਨਾਇਕ ਦਾ ਬੇਟਾ ਨਵੀਨ ਪਟਨਾਇਕ ਜਿਹੜਾ
ਉੜੀਸਾ ਦਾ, ਜਿਹਨੂੰ ਹੁਣ ਓਡੀਸ਼ਾ ਕਹਿੰਦੇ ਨੇ, ਜੀ ਉਸ ਦਾ ਚੀਫ ਮਿਨਿਸਟਰ ਹੈ। ਉਹਨੇ ਹੰਡਰਡਸ ਆਫ ਕਰੋੜਸ, ਔਰ ਇਹ 150 ਕਰੋੜ ਤੱਕ ਦਾ ਵੀ ਆ ਰਿਹਾ, ਉਹਨੇ ਹੀ ਦੋਨੋਂ ਟੀਮਾਂ ਸਪਾਂਸਰ ਕੀਤੀਆਂ ਆਪਣੀ ਸਟੇਟ ਵੱਲੋਂ, ਜਿੱਥੇ ਉਹ ਠਹਿਰਦੇ ਸੀ ਜਾਂ ਸਾਰੇ ਪ੍ਰਬੰਧ। ਔਰ ਇਹ ਗੱਲ ਸ਼ਰਮ ਦੀ ਵੀ, ਅੱਜ ਕ੍ਰੈਡਿਟ ਲੈਣ ਨੂੰ ਤਾਂ ਹੁਣ ਪੰਜਾਬ ਤੇ ਹਰਿਆਣਾ ਉਹ ਜਿਹੜੇ ਨੇ ਉਹ ਕਰ ਰਹੇ ਨੇ। ਔਰ ਹਰਿਆਣੇ ਦੀਆਂ ਮੇਰਾ ਖਿਆਲ ਹੈ 7 ਜਾਂ 8 ਕੁੜੀਆਂ ਨੇ ਵਿਮਨ ਹਾਕੀ ਦੇ ਵਿੱਚ ਖੇਡੀਆਂ, ਜਿਨ੍ਹਾਂ 'ਚ 2 ਸਿੱਖ ਲੜਕੀਆਂ ਵੀ ਨੇ ਜਿਹੜੀਆਂ ਹਰਿਆਣੇ ਨਾਲ ਸੰਬੰਧਿਤ ਨੇ। ਜੀ ਲੇਕਿਨ ਅਸਲੀ ਕ੍ਰੈਡਿਟ ਫਿਰ ਉੱਥੇ ਵੀ ਜਾਂਦਾ ਹੈ ਜਿਹਨੂੰ ਅਸੀਂ ਗੱਲ ਕੀਤੀ ਕਿ ਭਾਈ ਜਿਹਨੇ, ਕਿਉਂਕਿ ਉਹ ਖੁਦ ਹਾਕੀ ਦਾ ਪਲੇਅਰ ਰਿਹਾ, ਨਵੀਨ ਪਟਨਾਇਕ ਸ਼ਾਇਦ ਗੋਲਕੀਪਰ ਸੀ। ਹੁਣ ਇਹ ਇੱਕ ਡਿਬੇਟ ਨਹੀਂ ਹੈ, ਇਹ ਤਾਂ ਹੁਣ ਇੰਨਾ ਕੁਝ ਮੀਡੀਆ 'ਚ ਸਟੋਰੀਜ਼ ਨੇ। ਹੁਣ ਜਿਹੜਾ ਵਿਸ਼ਾ ਕਿ ਕਿਵੇਂ ਫਿਰਕੂਪੁਣਾ ਜੀ ਔਰ ਈਵਨ ਜ਼ਾਤਪੁਣਾ, ਔਰ ਇੱਕ ਕਹਾਣੀ ਜਿਹੜੀ ਆਲਮੋਸਟ ਸਾਰੇ ਮੇਨ ਸਟ੍ਰੀਮ ਮੀਡੀਆ 'ਚੋਂ ਨਿਕਲ ਕੇ ਇੰਟਰਨੈਸ਼ਨਲ ਮੀਡੀਆ 'ਚ ਵੀ ਆਈ, ਉਹ ਉਸ ਬੱਚੀ ਦੀ ਹੈ, ਵੰਦਨਾ ਕਟਾਰੀਆ, ਜਿਸ ਦਾ ਸੰਬੰਧ ਉੱਤਰਾਖੰਡ ਨਾਲ, ਦਲਿਤ ਪਰਿਵਾਰ ਨਾਲ ਸੰਬੰਧਿਤ। ਔਰ ਉਸ ਨੇ ਇਹ ਕਹਾਣੀ ਕਿ ਕਿਵੇਂ ਜਦੋਂ ਕਿ ਉਹਨਾਂ ਨੇ ਇੱਕ ਮੈਚ ਲੂਜ਼ ਕੀਤਾ ਤੇ ਉਹਨਾਂ ਦੇ ਘਰ ਦੇ ਬਾਹਰ ਫਿਰ ਉੱਚੀ ਜਾਤ ਵਾਲਿਆਂ ਨੇ ਆ ਕੇ ਕਿਵੇਂ ਪਟਾਕੇ ਚਲਾਏ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਤੱਕ ਇਹ ਦਲਿਤ ਸਾਨੂੰ ਰਿਪਰੈਜ਼ੈਂਟ ਕਰਨਗੇ ਸਾਨੂੰ ਬਦਨਾਮੀ ਦੇਣਗੇ। ਔਰ ਕੁਝ ਜਿਹੜੇ ਉਹ ਹਾਈ ਕਾਸਟ ਲੋਕ ਸੀ ਉਹਨਾਂ ਨੇ ਆਪਣੇ ਕੱਪੜੇ ਲਾ ਕੇ ਨੰਗੇ ਹੋ ਕੇ ਜਿਹੜਾ ਉੱਥੇ ਉਹਨਾਂ ਦੀ ਫੈਮਿਲੀ ਨੂੰ ਇਨਸਲਟ ਕੀਤਾ। ਔਰ ਇਹ ਕਹਾਣੀ ਕਿ ਭਾਈ ਉਸ, ਕਿਉਂਕਿ ਬੀਬੀ ਨੇ ਹੀ, ਵੰਦਨਾ ਕਟਾਰੀਆ ਨੇ ਇਹ ਦੱਸਿਆ ਕਿ ਭਾਈ ਇਹ ਹੋ ਰਿਹਾ। ਫਿਰ ਇਸ ਸਾਰੇ ਦੇ ਚੱਲਦੇ ਆ ਇਸ ਗੱਲ ਨੇ ਵੀ ਇੰਟਰਨੈਸ਼ਨਲ ਬਟੋਰੀਆਂ ਖਬਰਾਂ। ਹਾਲਾਂ ਉਹਦੇ 'ਚ ਮੈਂ ਕੁਝ ਪੋਸਟ ਇਹ ਵੀ ਦੇਖੀਆਂ, ਉਹਨਾਂ ਨੇ ਕਿਹਾ ਕਿ ਵੀ ਸ਼ਰਮ ਕਰੋ ਹਿੰਦੂਓ, ਵੀ ਸਿੱਖ ਤਾਂ ਭਾਵੇਂ ਦੁਨੀਆ 'ਚ ਕਿਤੇ ਵੀ ਜਦੋਂ ਕੋਈ ਮਾਰਕਾ ਮਾਰਦਾ ਤਾਂ ਸਾਰੀ ਕੌਮ ਨਾਲ ਆ ਕੇ ਖਲੋ ਜਾਂਦੀ ਹੈ। ਉਹ ਕਹਿੰਦੀ ਆ ਵੀ ਇਹ ਵਾਕਿਆ ਇਹ ਸਾਡੇ ਲਈ ਫਖਰ ਦੀ ਗੱਲ ਹੈ ਕਿ ਸਿੱਖ ਨੇ ਕੀਤਾ। ਉਦੋਂ ਨਹੀਂ ਪੁੱਛਦੇ ਕੌਣ ਹੈ। ਹਾਲਾਂ ਇਹਦਾ ਮਤਲਬ ਇਹ ਨਹੀਂ ਹੈ ਵੀ ਗਰਾਊਂਡ ਲੈਵਲ ਤੇ ਸਾਡੇ ਜ਼ਾਤ ਪਾਤੀ ਸਿਸਟਮ ਨਹੀਂ ਹੈ, ਉਹ ਬਾਹਮਣ ਅਜੇ ਨਿਕਲਿਆ ਨਹੀਂ ਹੈ, ਅੰਦਰ ਵੜਿਆ ਹੋਇਆ। ਲੇਕਿਨ ਇਹ ਗੱਲ ਬਿਲਕੁਲ ਠੀਕ ਹੈ ਕਿ ਜਦੋਂ ਕੋਈ ਸਿੱਖ ਕਿਤੇ ਵੀ ਦੁਨੀਆ ਦੇ ਕਿਸੇ ਖਿੱਤੇ 'ਚ ਪੋਲਿਟਿਕਸ ਹੋਏ, ਸਪੋਰਟਸ ਹੋਏ, ਐਕੈਡੈਮਿਕ ਹੋਏ, ਸੋਸ਼ਲ ਵਰਕ ਹੋਏ ਕਰਦਾ, ਸਾਨੂੰ ਫਖਰ ਮਹਿਸੂਸ ਹੁੰਦਾ। ਲੇਕਿਨ ਤੁਸੀਂ ਉਸ ਸੁਸਾਇਟੀ ਦਾ ਜਿੱਥੇ ਹਿੰਦੂ ਹਿੰਦੁਸਤਾਨ ਦਾ ਨਾਰਾ ਗੁੰਜਾ ਰਹੇ ਨੇ, ਦੇਖੋ ਤੇ ਕਿਸ ਹੱਦ ਤੱਕ ਇਹਨਾਂ ਦੀ ਨਫ਼ਰਤ ਹੈ। ਔਰ ਇਹ ਇੱਕ ਪਾਸੇ ਵੰਦਨਾ ਕਟਾਰੀਆ ਜਿਸ ਨੇ ਕਿਵੇਂ ਗਰੀਬੀ ਚੋਂ ਨਿਕਲ ਕੇ ਕਿੰਨੀ ਵੱਡੀ ਸਟਰਗਲ ਕੀਤੀ, ਪਰ ਇਹ ਗੱਲ ਦੱਸਦੀ ਹੈ ਕਿ ਭਾਈ ਕਿਸ ਹੱਦ ਤੱਕ ਇਹ ਜ਼ਾਤ ਪਾਤ। ਹਾਲਾਂ ਅਮਰੀਕਾ 'ਚ ਰੇਸਿਜ਼ਮ ਤਾਂ ਪੁਰਾਣੀ ਕਹਾਣੀ ਹੈ, ਲੇਕਿਨ 2 ਚੀਜ਼ਾਂ ਦੇ ਮਾਮਲੇ 'ਚ ਅਮਰੀਕਨ ਰੇਸਿਸਟ ਨਹੀਂ ਸੀ ਹੁੰਦਾ, ਇੱਕ ਸਪੋਰਟਸ, ਦੂਸਰਾ ਮਿਊਜ਼ਿਕ। ਕਿਉਂਕਿ ਉਹਨਾਂ ਜ਼ਮਾਨਿਆਂ 'ਚ ਵੀ ਜਦੋਂ ਕਿ ਇੱਥੇ ਸੈਗਰੀਗੇਸ਼ਨ ਦੇ ਲਾਅ ਸੀ, ਇਸ ਮਾਮਲੇ 'ਚ ਅਮਰੀਕਨ ਇਹਨਾਂ ਦੇ ਆਪਣੇ ਸਪੋਰਟਸਮੈਨ ਨੂੰ ਔਰ ਦੂਸਰਾ ਜਿਹੜਾ ਉਹ ਹਮੇਸ਼ਾ ਹੀ ਉਹਨਾਂ ਦੇ ਹੀਰੋ ਰਹੇ ਨੇ। ਲੇਕਿਨ ਤੁਸੀਂ ਇਹਨਾਂ ਦਾ ਬ੍ਰਾਹਮਣਵਾਦੀਆਂ ਦਾ ਹਾਲ ਦੇਖੋ, ਔਰ 21ਵੀਂ ਸਦੀ ਦੇ ਵਿੱਚ ਇਹਨਾਂ ਦਾ ਇਹ ਹਾਲ ਹੈ। ਹੁਣ ਜਦੋਂ ਇਸ ਹਵਾਲੇ ਨਾਲ ਆ ਰਿਹਾ ਕਿ ਭਾਈ ਇਹ ਹਾਕੀ ਜਿਹਦਾ ਇੰਨਾ ਜਵਾਲ ਇੰਨਾ ਥੱਲੇ ਸੀ, ਜੇ ਅੱਜ 9 ਮੁੰਡੇ ਸਿੱਖਾਂ ਦੇ ਖੇਡ ਰਹੇ ਨੇ, ਕਿੱਥੇ ਤੱਕ ਲੈ ਕੇ ਗਏ ਨੇ। ਔਰ ਇਹ ਵੀ ਆ ਰਿਹਾ ਵੀ ਇਹ ਹੋਇਆ ਕੀ 1980 ਤੋਂ ਬਾਅਦ, 1980 ਤੱਕ ਕੀ ਹੋਇਆ। ਔਰ ਇਹਦੇ 'ਚ ਹੁਣ ਬੀਤੇ ਦੀਆਂ ਕੁਛ ਜਿਹੜੀਆਂ ਘਟਨਾਵਾਂ, ਹਾਲਾਂ ਅਸੀਂ ਤਾਂ ਸਮਝਦੇ ਹੀ ਹਾਂ ਕਿ ਇਹਨਾਂ ਨੇ 47 ਤੋਂ ਬਾਅਦ ਹੀ ਇਹ ਮਿਥ ਲਿਆ ਸੀ ਕਿ ਸਿੱਖਾਂ ਨੂੰ ਖਾਸ ਕਰਕੇ ਪੰਜਾਬ ਨੂੰ ਆਮ ਕਰਕੇ ਨਾ ਇਹਨਾਂ ਨੂੰ ਇੰਡਸਟਰੀ ਦਿਓ, ਨਾ ਇਹਨਾਂ ਨੂੰ ਖੜੇ ਹੋਣ ਦਿਓ। ਸਪੋਰਟਸ ਵੀ ਪਿੱਛੇ ਧੱਕ ਦਿੱਤਾ। ਇੱਕ ਜ਼ਮਾਨਾ ਜਦੋਂ ਜੂੜਿਆਂ ਵਾਲੇ ਮੁੰਡੇ ਹੀ ਜਿਹੜੇ ਨੇ 8-9 ਪ੍ਰੋਮੀਨੈਂਟਲੀ ਖੇਡਦੇ ਹੁੰਦੇ ਸੀ। ਫਿਰ ਇਹ ਜਿਹੜਾ ਪਿਛਲੇ 41 ਸਾਲ ਦੇ ਵਿੱਚ ਜੋ ਹਾਲ ਇਹਨਾਂ ਦਾ ਹੋਇਆ, ਇੱਕ ਇਹਦਾ ਵੱਡਾ ਕਾਰਨ ਕਿ ਡੈਲੀਬਰੇਟਲੀ ਜਿਹੜਾ ਸਿੱਖ ਖਿਡਾਰੀਆਂ ਨੂੰ ਜਿਹੜਾ ਹਾਕੀ ਚੋਂ, ਜਿਹੜੀ ਜ਼ਾਹਰ ਹੈ ਇਹ ਤਾਂ ਨਹੀਂ ਹੈ ਕਿ ਹਾਕੀ ਕੋਈ ਸਾਡੀ ਧਰਤੀ 'ਚ ਪੈਦਾ ਹੋਈ, ਲੇਕਿਨ ਇਹਦਾ ਵੀ ਇੱਕ ਆਪਣੀ ਕਹਾਣੀ ਹੈ ਕਿ ਜਦੋਂ ਅੰਗਰੇਜ਼ ਉਹਨਾਂ ਹਾਕਮ ਸਨ ਉੱਥੋਂ ਦੇ, ਉਹਨਾਂ ਨੇ ਜਿੱਥੇ ਜਿੱਥੇ ਅੰਗਰੇਜ਼ ਛਾਉਣੀਆਂ ਸੀ ਉੱਥੇ ਨਾਲ ਗਰਾਊਂਡ ਕ੍ਰੀਏਟ ਕੀਤੇ। ਔਰ ਜਿਹੜੇ ਉਹਨਾਂ ਗਰਾਊਂਡਸ ਦੇ ਨਾਲ ਲੱਗਦੇ ਪਿੰਡ ਸੀ, ਬਹੁਤ ਸਾਰੇ ਉਹਨਾਂ ਪਿੰਡਾਂ ਨੇ ਕੰਟੋਨਮੈਂਟ ਲਈ ਵੀ ਜ਼ਮੀਨ ਦਿੱਤੀ। ਔਰ ਇਹ ਵੀ ਉਹਨਾਂ ਦੇ ਨਾਲ ਐਗਰੀਮੈਂਟ ਕੀਤਾ ਵੀ ਇਹ ਗਰਾਊਂਡ ਸਾਡੇ ਬੱਚੇ ਵੀ ਉਹਨੂੰ ਯੂਜ਼ ਕਰ ਸਕਦੇ ਨੇ। ਹੁਣ ਇਹੀ ਹੈ ਕਈ ਪੁੱਛਣਗੇ ਜੀ ਸੰਸਾਰਪੁਰ ਹਾਕੀ ਦੀ ਨਰਸਰੀ ਕਿਵੇਂ ਬਣ ਗਿਆ, ਜਾਂ ਅੱਜ ਮਿੱਠਾਪੁਰ ਦੇ 3 ਖਿਡਾਰੀ ਕਿਉਂ ਨੇ। ਸੋ ਇਹ ਗੱਲ ਸਮਝਣੀ ਪੈਗੀ ਕਿ ਜਲੰਧਰ ਕੰਟੋਨਮੈਂਟ ਦੇ ਲਈ ਜਦੋਂ ਸੰਸਾਰਪੁਰ ਔਰ ਇਹਨਾਂ ਪਿੰਡਾਂ ਦੇ ਲੋਕਾਂ ਨੇ ਆਪਣੀਆਂ ਜ਼ਮੀਨਾਂ ਦਿੱਤੀਆਂ ਤੇ ਉਹਦਾ ਹਿੱਸਾ ਸੀ ਕਿ ਵੀ ਤੁਹਾਡੀਆਂ ਗਰਾਊਂਡਾਂ 'ਚ ਸਾਡੇ ਬੱਚੇ ਵੀ ਖੇਡਣਗੇ। ਔਰ ਜ਼ਾਹਰ ਹੈ ਵੀ ਜਿਹੜੀ ਟੀਮ ਨੇ, ਜਦੋਂ ਅਸੀਂ ਉਸ ਬਰਲਿਨ ਓਲੰਪਿਕਸ ਦੀ ਗੱਲ ਕਰਦੇ ਹਾਂ 1936 ਦੇ ਵਿੱਚ, ਜਿਸ ਨੂੰ ਕਿ ਜਦੋਂ ਕਿ ਹਿਟਲਰ
ਨੇ ਉਹਨੂੰ ਪ੍ਰੀਜ਼ਾਈਡ ਕੀਤਾ ਔਰ ਉਸ ਦੇ ਵਿੱਚ ਧਿਆਨ ਚੰਦ ਜਿਹੜਾ ਸੰਸਾਰਪੁਰ ਦੇ ਨਾਲ ਜਿਹਦਾ ਸੰਬੰਧ ਸੀ, ਜਿਹਦੇ ਬਾਰੇ ਕਿਹਾ ਜਾਂਦਾ ਵੀ ਉਹਦੀ ਹਾਕੀ ਤੋੜ ਕੇ ਦੇਖੀ ਜਾਂਦੀ ਸੀ, ਲੰਬ ਵੀ ਬਣ ਜਾਂਦੀਆਂ ਨੇ ਕਿ ਨਾਲ ਗੋਂਦ ਤੇ ਨਹੀਂ ਲੱਗੀ ਹੋਈ, ਕਿਉਂਕਿ ਉਹ ਐਵੇਂ ਬਾਲ ਨੂੰ ਲੈ ਕੇ ਜਾਂਦਾ ਸੀ। ਔਰ ਉਹਨੇ ਹਿਟਲਰ ਦੀ ਮੌਜੂਦਗੀ ਦੇ ਵਿੱਚ ਬਰਲਿਨ ਦੇ ਵਿੱਚ ਜਰਮਨ ਦੀ ਟੀਮ ਨੂੰ ਪਤਾ ਨਹੀਂ ਕਿੰਨੇ 8 ਕੇ 9 ਗੋਲਾਂ ਨਾਲ ਹਰਾਇਆ ਸੀ ਔਰ ਉਸ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਔਰ ਉਹਦਾ ਸੰਬੰਧ ਵੀ ਸੰਸਾਰਪੁਰ ਨਾਲ ਸੀ। ਸੋ ਜ਼ਾਹਰ ਹੈ ਗੱਲ ਇਹ ਨਹੀਂ ਹੈ ਜਿਸ ਥਾਂ ਦੇ ਉੱਤੇ ਸਹੂਲਤਾਂ ਦਿੱਤੀਆਂ ਜਾਣਗੀਆਂ ਉੱਥੇ ਹੀ ਕ੍ਰੀਏਸ਼ਨ ਹੋਏਗੀ ਔਰ ਇਹੀ ਕਾਰਨ ਸੀ ਕਿ ਜਲੰਧਰ ਕੰਟੋਨਮੈਂਟ ਦੇ ਨਾਲ ਦੇ ਪਿੰਡ ਸੰਸਾਰਪੁਰ ਜਾਂ ਮਿੱਠਾਪੁਰ ਜਾਂ ਖੁਸਰੋਪੁਰ, ਇਹ ਜਿਹੜੇ ਸਾਰੇ ਨਾਲ ਨੇ, ਇਹਨਾਂ ਨੇ ਸਭ ਤੋਂ ਵੱਧ ਹਾਕੀ ਪਲੇਅਰ ਪੈਦਾ ਕੀਤੇ। ਸੰਸਾਰਪੁਰ ਦੇ ਤਾਂ ਇੱਕ ਗਲੀ ਦੇ ਵਿੱਚ ਹੀ 16 ਕੇ 18 ਪਲੇਅਰ ਓਲੰਪੀਅਨ ਹੋਏ ਨੇ। ਹੁਣ ਇਸੇ ਤਰ੍ਹਾਂ ਜਦੋਂ ਇਹ ਹੁੰਦਾ ਸੀ ਕਿ ਜੀ ਬੰਗਾਲ ਦੀ ਟੀਮ ਫੁੱਟਬਾਲ ਦੇ ਵਿੱਚ, ਜਿਹਨੂੰ ਇੱਥੇ ਸੌਕਰ ਕਿਹਾ ਜਾਂਦਾ ਹੈ, ਮੋਹਨ ਬਾਗਾਨ ਕਿਉਂ ਹੈ ਔਰ ਇਸੇ ਤਰ੍ਹਾਂ ਫਿਰ ਇਹ ਵੀ ਗੱਲ ਸਾਹਮਣੇ ਆਈ ਵੀ ਉੱਥੇ ਵੀ ਕਿਉਂਕਿ ਜਿੱਥੇ ਜਿੱਥੇ ਆਰਮੀ ਕੰਟੋਨਮੈਂਟ ਸੀ ਅੰਗਰੇਜ਼ਾਂ ਦੇ, ਉੱਥੇ ਉਹਨਾਂ ਨੇ ਕਿਉਂਕਿ ਸੌਕਰ ਫੁੱਟਬਾਲ ਵੀ ਉਹ ਖੇਡਦੇ ਸੀ, ਉਹਨਾਂ ਨੇ ਕੀਤਾ ਔਰ ਇਹੀ ਉਹਨਾਂ ਬੰਗਾਲ ਜਾਂ ਦੂਜੀਆਂ ਟੀਮਾਂ ਇਸ ਲਈ ਨਿਕਲੀਆਂ ਕਿਉਂਕਿ ਅੰਗਰੇਜ਼ਾਂ ਦੇ ਵੇਲੇ ਤੋਂ ਟ੍ਰੇਨਿੰਗ ਸੀ। ਸੋ ਅਸੀਂ ਇਹ ਸਮਝਦੇ ਹਾਂ ਕਿ ਜਿੰਨਾ ਪੋਟੈਂਸ਼ੀਅਲ ਪੰਜਾਬ 'ਚ ਹੈ, ਜੇ ਇੱਥੇ ਹਰ ਥਾਂ ਤੇ ਜਿਹੜੀ ਹੈ ਸਪੋਰਟਸ ਫੈਸਿਲਿਟੀ ਹੋਏ ਔਰ ਰੱਬ ਨੇ ਸੋਹਣੇ ਖੁੱਲੇ ਜੁੱਸੇ ਦਿੱਤੇ ਹੋਏ ਨੇ ਔਰ ਉਸ ਕਿਸਮ ਦਾ ਸਾਡਾ ਮਿਜ਼ਾਜ ਵੀ ਹੈ, ਵੈਦਰ ਵੀ ਪੂਰੇ 6 ਖੁੱਲ ਕੇ ਨੇ। ਯੂਰਪ ਵਾਂਗ ਤਾਂ ਨਹੀਂ ਹੈ ਕਿ ਵੀ ਕਿਤੇ ਸੂਰਜ ਨਿਕਲ ਆਏ ਤਾਂ ਸਾਰੇ ਨੱਚਣ ਲੱਗ ਜਾਂਦੇ ਨੇ ਕਿ ਭਾਈ ਵਾਹ ਵਾਹ ਵਧਾਈਆਂ ਦਿੰਦੇ ਨੇ ਇੱਕ ਦੂਜੇ ਨੂੰ, ਉਹੀ ਮੀਂਹ ਦੇ ਵਿੱਚ ਫਸੇ ਹੁੰਦੇ ਨੇ। ਸੋ ਇਸ ਸਾਰੇ ਦੇ ਚੱਲਦੇ ਆ ਔਰ ਜ਼ਾਹਰ ਹੈ ਸਿੱਖ ਕੌਮ ਜਿਸ ਨੂੰ ਗੁਰੂ ਨੇ ਨਸ਼ਿਆਂ ਤੋਂ ਮੁਕਤ ਕੀਤਾ, ਸ਼ਰਾਬ ਤੰਬਾਕੂ ਉਸ ਤੋਂ ਦੂਰ, ਖਾਣ ਪੀਣ ਰਿਸ਼ਟ ਪੁਸ਼ਟ ਜਿਹਨੂੰ ਅਸੀਂ ਕਹਿੰਦੇ, ਲੇਕਿਨ ਕਿਵੇਂ ਇਹਨਾਂ ਪਿਛਲੇ 75 ਸਾਲਾਂ 'ਚ ਸਿੱਖਾਂ ਨੂੰ ਇੱਕ ਬਿਲਕੁਲ ਸਾਜ਼ਿਸ਼ ਦੇ ਤਹਿਤ ਹਰ ਚੀਜ਼ ਤੋਂ ਬਿਰਵਾ ਕੀਤਾ ਗਿਆ। ਪਰ ਗੱਲ ਅਸੀਂ ਹਾਕੀ ਦੀ ਕਰ ਰਹੇ, ਹੁਣ ਕਿਵੇਂ ਘਟੀਆ ਸਿਆਸਤ, ਰਾਜੀਵ ਗਾਂਧੀ ਉਹ ਕੋਈ ਨਾ ਤਾਂ ਸਪੋਰਟਸਮੈਨ ਸੀ ਨਾ ਕੋਈ ਸੀ, ਪਰ ਜਿਹੜਾ ਉਹਨਾਂ ਨੇ ਹਾਈਐਸਟ ਆਪਣਾ ਸਪੋਰਟਸ ਅਵਾਰਡ ਰੱਖਿਆ ਜਿਹਦੇ ਨਾਲ 25 ਲੱਖ ਰੁਪਇਆ ਪਲੇਅਰ ਨੂੰ ਦਿੱਤਾ ਜਾਂਦਾ ਹੈ, ਉਹਨੂੰ ਖੇਲ ਰਤਨ ਅਵਾਰਡ ਕਹਿੰਦੇ ਨੇ। ਔਰ ਇਸ ਘਟੀਆ ਬੰਦੇ ਮੋਦੀ ਦਾ ਹਾਲ ਦੇਖੋ ਕਿ ਵੀ ਇਹਦੇ 'ਚ ਵੀ ਪਹਿਲਾਂ ਤਾਂ ਇਹ ਟੋਕੀਓ ਵਿਕਟਰੀ ਨੂੰ 5 ਅਗਸਤ ਨੂੰ ਕਸ਼ਮੀਰ ਦਾ ਜੋ ਸਟੇਟਸ ਖਤਮ ਕੀਤਾ ਉਹਦੇ ਨਾਲ ਇਹਨੇ ਜੋੜਿਆ, ਫਿਰ ਇਹਨੇ ਰਾਮ ਮੰਦਿਰ 5 ਅਗਸਤ 2020 ਨਾਲ ਜੋੜਿਆ, ਫਿਰ ਇਹ ਕਹਿ ਕੇ ਜੀ ਇਹ ਟੋਕੀਓ ਵਾਲੀ ਸਾਡੀ ਵਿਕਟਰੀ ਹੈ ਔਰ ਹੁਣ ਉਹਨੇ ਐਲਾਨ ਕੀਤਾ ਕਿ ਜਿਹੜਾ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਦਿੱਤਾ ਜਾਂਦਾ ਸੀ ਉਹਦਾ ਨਾਂ ਅਸੀਂ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਕਰਤਾ। ਰਾਜੀਵ ਗਾਂਧੀ, ਇੰਦਰਾ ਗਾਂਧੀ, ਮੈਂ ਸਮਝਦਾ ਵੀ ਇਹਨਾਂ ਦੇ ਤਾਂ ਨਾਂ ਕਿ ਜਿੱਥੇ ਸਟੈਚੂ ਵੀ ਹੋਣ ਬੁਲਡੋਜ਼ ਕੀਤੇ ਜਾਣੇ ਚਾਹੀਦੇ ਨੇ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਇਹ ਘਟੀਆ ਸਿਆਸਤ ਹੈ ਕਿ ਭਾਈ ਹੁਣ ਤੁਹਾਨੂੰ ਧਿਆਨ ਚੰਦ ਯਾਦ ਆਇਆ, 75 ਸਾਲ ਨਹੀਂ ਆਇਆ, ਜੇ ਕਰਨਾ ਹੀ ਉਹਦੇ ਨਾਂ ਤੇ ਕੋਈ ਹੋਰ ਬਣ ਦਿਓ, ਫਿਰ ਤਾਂ ਸਾਰੇ ਹੀ ਰਾਜੀਵ ਗਾਂਧੀ ਦੇ ਨਾਂ ਤੇ ਇੰਦਰਾ ਗਾਂਧੀ 에ਅਰਪੋਰਟ ਦਾ ਨਾਂ ਬਦਲੋ, ਉੱਥੋਂ ਸ਼ੁਰੂ ਕਰੋ। ਲੇਕਿਨ ਕਿਉਂਕਿ ਸਿਰਫ ਇੱਕ ਘਟੀਆ ਸਿਆਸਤ ਕਿ ਇਹਦੇ 'ਚ ਵੀ ਕਾਂਗਰਸ ਨੂੰ ਠਿੱਬੀ ਲਾਉਣ ਦੀ ਲਾਈਨ ਹੈ ਔਰ ਇਸ ਸਾਰੇ 'ਚੋਂ। ਔਰ ਦੂਸਰਾ ਪਾਸਾ ਅਸੀਂ ਦੇਖਦੇ ਹਾਂ ਔਰ ਅੱਜ ਇੱਕ ਇੰਟਰਸਟਿੰਗ ਆਰਟੀਕਲ ਜਿਹੜਾ ਪੰਜਾਬ ਸਪੈਕਟਰਮ ਦੇ ਉੱਤੇ ਸੀ ਔਰ ਉਹਦੇ 'ਚ ਉਹਨਾਂ ਨੇ ਅਸ਼ਵਨੀ ਕੁਮਾਰ ਜਿਹੜਾ ਕਿ ਖੁਦ ਹਾਕੀ ਫੈਡਰੇਸ਼ਨ ਦਾ 25-30 ਸਾਲ ਪ੍ਰੈਜ਼ੀਡੈਂਟ ਰਿਹਾ, ਇਹ ਆਈਜੀ ਪੁਲਿਸ ਵੀ ਸੀ, ਹਾਲਾਂਕਿ ਇਹਦਾ ਆਪਣਾ ਕਿਰਦਾਰ ਜਦੋਂ 1955 'ਚ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਹੈ ਉਦੋਂ ਜਾਂ ਬਾਅਦ ਪ੍ਰਤਾਪ ਸਿੰਘ ਕੈਰੋਂ ਦੇ ਮਰਡਰ ਵਾਲੇ ਸਸਪੀਸ਼ੀਅਸ ਸੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਡੈਵਲ ਮਸਟ ਬੀ ਗਿਵਨ ਹਿਸ ਡਿਊ, ਕਿ ਇਹਨੇ ਜਦੋਂ 1980 ਜਿਹੜਾ ਇਸ ਨੇ ਜਦੋਂ ਹਾਕੀ ਫੈਡਰੇਸ਼ਨ ਦਾ ਪ੍ਰਧਾਨ ਬਣਦਾ, ਇਹ ਕਿਉਂਕਿ ਸਮਝਦਾ ਸੀ ਕਿ ਭਾਈ ਇਹ ਸਿੱਖ ਮੁੰਡਿਆਂ ਦੇ ਨਾਲ ਹੀ ਪੰਜਾਬ ਦੇ ਹਾਕੀ ਖੜੀ ਹੈ, ਉਹਨੇ ਐਨਕਰੇਜ ਕੀਤਾ। ਪਰ ਉਹਨੇ ਇੱਕ ਵਾਕਿਆ ਜਦੋਂ ਕਿ ਉਹਨੇ ਇੱਕ 2006 ਦੇ ਵਿੱਚ ਅਪ੍ਰੈਲ ਮਹੀਨੇ 'ਚ ਉਹਨੇ ਇੱਕ ਫੰਕਸ਼ਨ ਦਿੱਲੀ ਦੇ ਵਿੱਚ ਪ੍ਰੀਜ਼ਾਈਡ ਕੀਤਾ, ਜਿਸ ਫੰਕਸ਼ਨ ਦੇ ਵਿੱਚ ਸਿੱਖ ਓਲੰਪਿਕ ਖਿਡਾਰੀਆਂ ਨੂੰ ਆਨਰ ਕੀਤਾ ਗਿਆ ਸੀ ਔਰ ਉਹਦੇ 'ਚ ਪ੍ਰੀਜ਼ਾਈਡ ਕਰਦਿਆਂ ਜਿਹੜਾ ਉਹਨੇ 1974 ਦਾ ਕਿੱਸਾ ਸੁਣਾਇਆ ਉਹ ਜ਼ਰੂਰ ਮੈਂਸ਼ਨ ਕਰਨਾ ਬਣਦਾ ਕਿ ਕਿਵੇਂ ਇੰਦਰਾ ਗਾਂਧੀ ਜਿਹਨੇ ਇਹੀ ਨਹੀਂ ਵੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਔਰ ਕਿਵੇਂ ਐਂਟਾਈ ਸਿੱਖ ਨੀਤੀਆਂ ਲਈਆਂ। ਇਹ ਹੁਣ ਅਸ਼ਵਨੀ ਕੁਮਾਰ ਜਿਹੜਾ ਆਰੀਆ ਸਮਾਜੀ ਪੱਕਾ, ਸਿੱਖਾਂ ਨਾਲ ਕੋਈ ਹਮਦਰਦੀ ਨਹੀਂ, ਰਾਦਰ ਉਸ ਦੇ ਐਕਟ ਮੈਂ ਦੱਸ ਦਿੱਤੇ ਨੇ, ਉਹ ਉਸ ਇਕੱਠ ਦੇ ਵਿੱਚ ਕਹਿ ਰਿਹਾ ਹੈ ਔਰ ਇਹ 1954 ਤੋਂ 1974 ਤੱਕ 20 ਸਾਲ ਹਾਕੀ ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਰਿਹਾ ਔਰ ਇਸ ਫੰਕਸ਼ਨ ਦੇ ਵਿੱਚ ਉਹਨੇ ਕਿਹਾ ਕਿ 1974 'ਚ ਮੈਂ ਬਾਰਡਰ ਸਿਕਿਉਰਿਟੀ ਫੋਰਸ ਦਾ ਇੰਸਪੈਕਟਰ ਜਨਰਲ ਸੀ ਔਰ ਮੈਂ ਕਸ਼ਮੀਰ ਗਿਆ ਹੋਇਆ ਸੀ
ਮੈਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਫੌਰਨ ਸਮਨ ਕੀਤਾ। ਇੱਕ ਹੈਲੀਕਾਪਟਰ ਨੇ ਮੈਨੂੰ ਗੁਲਮਰਗ ਤੋਂ श्रीनगर ਪਹੁੰਚਾਇਆ। ਫਿਰ ਮੈਂ ਇੰਡੀਅਨ 에ਅਰਲਾਈਨਸ ਦੀ ਉਡਾਨ ਲੈ ਕੇ ਨਵੀਂ ਦਿੱਲੀ ਪਹੁੰਚਿਆ ਔਰ ਉਹਨਾਂ ਨੇ ਕਿਹਾ ਵੀ ਮੈਂ ਫਿਕਰਮੰਦ ਸੀ ਕਿ ਇੰਦਰਾ ਗਾਂਧੀ ਨੇ ਐਸੀ ਕੀ ਐਮਰਜੈਂਸੀ ਹੋ ਗਈ ਕਿ ਮੈਨੂੰ ਉਹਨੇ ਸਮਨ ਕੀਤਾ। ਉਹਨੇ ਕਿਹਾ ਵੀ ਉਹਦੇ ਨਾਲ ਗ੍ਰੀਟ ਕਰਨ ਤੋਂ ਬਾਅਦ ਇੰਦਰਾ ਗਾਂਧੀ ਨੇ ਮੈਨੂੰ ਕਿਹਾ ਕਿ ਤੁਹਾਨੂੰ ਇੱਥੇ ਬੁਲਾਉਣ ਦਾ ਇੱਕੋ ਇੱਕ ਕਾਰਨ ਮੈਂ ਦੱਸ ਰਹੀ ਹਾਂ ਕਿ ਐਜੂਕੇਸ਼ਨ ਮਿਨਿਸਟਰ ਐਸ ਨੂਰੁਲ ਹਸਨ ਨੇ ਹਾਲ 'ਚ ਹੀ ਮੈਨੂੰ ਦੱਸਿਆ ਕਿ ਤੁਸੀਂ ਬਹੁਤ ਸਾਰੇ ਸਿੱਖ ਹਾਕੀ ਖਿਡਾਰੀਆਂ ਨੂੰ ਭਾਰਤੀ ਟੀਮ ਵਿੱਚ ਰੱਖ ਦਿਓ, ਬਾਕੀਆਂ ਨੂੰ ਕਿਉਂ ਨਹੀਂ। ਔਰ ਉਹਨੇ ਕਿਹਾ ਕਿ ਵੀ ਮੈਂ ਉੱਥੇ ਸਿੱਖਾਂ ਦੇ ਹਾਕੀ ਹੁਨਰ ਨਾਲ ਬੇਇਨਸਾਫੀ ਨਹੀਂ ਕਰ ਸਕਦਾ ਸੀ। ਮੈਂ ਚੁੱਪ ਰਿਹਾ, ਮੈਂ ਪਰੇਸ਼ਾਨ ਬਹੁਤ ਸੀ। ਮੈਂ ਗੈਸਟ ਹਾਊਸ ਵਾਪਸ ਆਇਆ ਤੇ ਇੰਡੀਅਨ ਹਾਕੀ ਫੈਡਰੇਸ਼ਨ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਲਿਖ ਕੇ ਇੱਕਦਮ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਰਾਜਾ ਭਰਿੰਦਰ ਸਿੰਘ ਨੂੰ ਭੇਜਿਆ। ਹਾਲਾਂਕਿ ਬਹੁਤ ਸਾਰੇ ਦੋਸਤਾਂ ਨੇ ਮੈਨੂੰ ਅਸਤੀਫਾ ਨਾ ਦੇਣ ਦੀ ਸਲਾਹ ਦਿੱਤੀ, ਪਰ ਮੈਂ ਆਪਣੇ ਫੈਸਲੇ ਤੇ ਦ੍ਰਿੜ ਸੀ ਤੇ ਮੈਂ ਆਪਣੇ ਸਿੱਖ ਖਿਡਾਰੀਆਂ ਦੇ ਹਾਕੀ ਹੁਨਰ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਹੁਣ ਇਸ ਤੋਂ ਵੱਧ ਕੇ ਹੋਰ ਕੋਈ ਟੈਸਟੀਮਨੀ ਨਹੀਂ ਹੋ ਸਕਦੀ ਕਿ ਭਾਈ ਜਿਹੜਾ 20 ਸਾਲ ਜਿਹੜਾ ਪ੍ਰੈਜ਼ੀਡੈਂਟ ਸੀ, ਇੰਦਰਾ ਗਾਂਧੀ ਉਹਨੂੰ ਤਲਬ ਕਰਦੀ ਹੈ ਤੇ ਉਹਨੇ ਕਿਹਾ ਇਹੀ ਕਿ ਵੀ ਇਹ ਕੱਢ ਦੇ ਜਿਹੜੇ ਤੂੰ ਸਿੱਖ ਰੱਖੇ ਨੇ। ਔਰ ਇਹ ਹੁਣ ਵਾਕਿਆ ਸੀ 1974 ਦਾ ਦੱਸ ਰਹੇ। ਫਿਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਪਿਛਲੇ 40 ਸਾਲਾਂ 'ਚ ਹਾਕੀ ਦਾ ਕੀ ਹਾਲ ਹੋਇਆ, ਕਿਵੇਂ ਸਿੱਖ ਬਾਹਰ ਕੀਤੇ ਗਏ। ਔਰ ਅਸੀਂ ਕਨਕਲੂਜਨ ਦੇ ਵਿੱਚ ਇਹੀ ਕਹਿਣਾ ਚਾਹੁੰਦੇ ਹਾਂ ਕਿ ਅਲਟੀਮੇਟਲੀ ਜਿਹੜੀਆਂ ਕੌਮਾਂ ਬੇਘਰੀਆਂ ਹੁੰਦੀਆਂ ਨੇ ਉਹ ਮੈਜੋਰਿਟੀ ਕਮਿਊਨਿਟੀ ਨੂੰ ਖੁਸ਼ ਕਰਨ ਤੇ ਰਹਿੰਦੀਆਂ, ਹਰ ਗਲੀ ਦੇ ਮੋੜ ਤੇ ਸਾਬਤ ਕਰਨ ਤੇ ਰਹਿੰਦੀਆਂ ਕਿ ਉਹ ਵੱਡੇ ਦੇਸ਼ ਭਗਤ ਨੇ। ਅਸੀਂ ਬਾਰ-ਬਾਰ ਜ਼ਲੀਲ ਹੋ ਰਹੇ ਹਾਂ ਔਰ ਸਪੋਰਟਸ ਦੇ ਵਿੱਚ ਕਿਸ ਹੱਦ ਤੱਕ ਫਿਰਕੂਪੁਣਾ ਹੈ। ਹਾਲਾਂ ਇਹ ਵੱਖਰੀ ਗੱਲ ਹੈ ਜੀ, ਸ਼੍ਰੋਮਣੀ ਕਮੇਟੀ ਨੇ ਕਿਹਾ 1 ਕਰੋੜ ਅਸੀਂ ਟੀਮ ਨੂੰ ਦਿਆਂਗੇ ਜੇ ਅਸੀਂ ਬਾਬੇ ਨਾਨਕ ਦੀ ਸਾਡੀ, ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕਰਨਾ। ਇਹ ਫਿਰ ਅਸੀਂ ਕਿਸੇ ਦਿਨ ਡਿਸਕਸ ਕਰਾਂਗੇ ਕਿ ਕਿਵੇਂ ਬੇਹਯਾਈ ਨਾਲ ਇਹ ਜਿਹੜੇ ਨੇ ਆਪਣੇ ਇੰਟਰਸਟ ਵੇਚਣ ਤੇ ਲੱਗੇ ਹੋਏ ਨੇ। ਪਰ ਅਲਟੀਮੇਟ ਜਿਹੜਾ ਹੱਲ ਹੈ ਉਹ ਕੌਮੀ ਘਰ ਖਾਲਿਸਤਾਨ ਦੀ ਕਾਇਮੀ ਹੈ। ਆਪਣਾ ਮੁਲਕ ਹੋਏਗਾ, ਆਪਣੇ ਸਾਡੇ ਸਾਰੇ ਸਾਧਨ, ਆਪਣਾ ਜਿਹੜੀ ਕ੍ਰੀਏਟਿਵਨੈਸ ਹੈ ਉਹ ਆਰਟ ਦੇ ਵਿੱਚ ਹੋਏ, ਲਿਟਰੇਚਰ 'ਚ ਹੋਏ, ਸਪੋਰਟਸ ਦੇ ਵਿੱਚ ਹੋਏ, ਓਪਰਚੁਨਿਟੀਜ਼ ਦਿੱਤੀਆਂ ਜਾਣ ਬਿਨਾਂ ਕਿਸੇ ਡਿਸਕ੍ਰਿਮੀਨੇਸ਼ਨ ਦੇ। ਇਹੀ ਨਹੀਂ, ਖਾਲਿਸਤਾਨ ਦਾ ਹਰ ਸ਼ਹਿਰੀ, ਉਹ ਸਿੱਖ ਹੋਏ, ਹਿੰਦੂ ਹੋਏ, ਮੁਸਲਮਾਨ ਹੋਏ, ਈਸਾਈ ਹੋਏ, ਦਲਿਤ ਹੋਏ, ਉਹਨਾਂ ਦੇ ਲਈ। ਔਰ ਇਹ ਖਾਲਿਸਤਾਨ ਦੇ ਐਲਾਨਨਾਮੇ ਦੇ ਵਿੱਚ ਇਹ ਲਫ਼ਜ਼ ਨੇ ਕਿ ਇਸ ਮੁਲਕ ਦੇ ਵਿੱਚ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਾਰੇ ਹੀ ਉਸ ਆਜ਼ਾਦੀ ਦਾ ਨਿੱਘ ਮਾਣ ਸਕਣਗੇ ਔਰ ਇਹ ਕੁਦਰਤ ਦੀਆਂ ਨੇਮਤਾਂ, ਆਜ਼ਾਦੀ ਦੀਆਂ ਨੇਮਤਾਂ ਨੂੰ ਮਾਣ ਸਕਣਗੇ। ਅਦਰਵਾਈਜ਼ ਇਹ ਅਸੀਂ ਗੁਲਾਮਾਂ ਵਾਂਗ ਹੀ ਇੱਕ ਤੋਂ ਦੂਸਰੀ ਥਾਂ ਦੇ ਉੱਤੇ ਆਪਣੇ ਆਪ ਨੂੰ ਸਾਬਤ ਕਰਨ ਤੇ ਰਵਾਂਗੇ ਕਿ ਅਸੀਂ ਵੱਡੇ ਦੇਸ਼ ਭਗਤ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਰੋਤਿਆਂ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।